ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਤੁਸੀਂ ਇਹਨਾਂ ਤੋਂ ਇੰਸ਼ੋਰੈਂਸ ਕਰਵਾ ਸਕਦੇ ਹੋ। ਹੈਲਥ ਦੀਆਂ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਾਂ ਵੀ ਚੱਲ ਰਹੀਆਂ, ਤੁਸੀਂ ਉਹਨਾਂ ਬਾਰੇ ਵੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਗੁਰਦੀਪ ਸਿੰਘ ਬਿਰਦੀ, ਸਤਨਾਮ ਸਿੰਘ ਸ਼ੇਰਗਿੱਲ, ਮਨਜੀਤ ਸਿੰਘ ਦੀਵਾਨਾ ਤੇ ਬਖਸ਼ੀਸ਼ ਸਿੰਘ ਜੀ ਪਾਓ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗਾਜੀਪੁਰ ਸਰਹੱਦ ਦੀ ਗੱਲ ਕਰੀਏ ਤਾਂ ਐਂ ਲੱਗਦਾ ਸੀਗਾ ਵੀ ਪਤਾ ਨਹੀਂ ਉੱਥੋਂ ਲੋਕ ਸਮਾਨ ਚੱਕ ਕੇ ਚਲੇ ਗਏ ਆ, ਲੋਕਾਂ ਨੇ ਵੀ ਦਿਲ ਛੱਡਣੇ ਸ਼ੁਰੂ ਕਰ ਦਿੱਤੇ ਸੀਗੇ, ਪਰ ਉੱਥੇ ਤੇ ਕਿਸਾਨਾਂ ਦਾ ਹੜ੍ਹ ਆਇਆ ਹੋਇਆ। ਦੇਖੋ, ਇੱਕ ਬਹੁਤ ਵੱਡਾ ਡਰ ਜਿਹੜਾ ਸੀਗਾ ਇੱਥੋਂ ਮੁਤਾਬਕ ਸ਼ਾਮੀ ਪੈਣਾ ਸ਼ੁਰੂ ਹੋ ਗਿਆ, ਜਦੋਂ ਜਿਹੜੀ ਇਹ ਗਾਜੀਪੁਰ ਨੂੰ ਸੜਕ ਜਾਂਦੀ ਹੈ, ਜਿਹੜਾ ਹਾਈਵੇ ਜਾਂਦਾ ਦਿੱਲੀ ਤੋਂ, ਉਹ ਕਿਉਂਕਿ ਪਹਿਲਾਂ ਚੱਲਦਾ ਸੀਗਾ, ਜਿਹੜਾ ਦਿੱਲੀ ਨੂੰ ਆਉਂਦਾ ਉਹ ਘੇਰਿਆ ਹੋਇਆ ਸੀਗਾ ਕਿਸਾਨ ਜਥੇਬੰਦੀਆਂ ਨੇ। ਫੋਰਸ ਨੇ ਕੀ ਕੀਤਾ ਜੀ, ਜਿਹੜਾ ਦਿੱਲੀ ਤੋਂ ਗਾਜੀਪੁਰ ਨੂੰ ਆਉਂਦਾ ਉਹਨੂੰ ਵੀ ਬੰਦ ਕਰਤਾ, ਤਾਂ ਕਿ ਉਹਦੇ ਉੱਤੇ ਜੇ ਹੋਰ ਉਹਨਾਂ ਨੂੰ ਫੋਰਸ ਮੰਗਾਉਣੀ ਪੈਂਦੀ ਆ ਤੇ ਉਹ ਮੰਗਾ ਸਕਣ, ਟ੍ਰੈਫਿਕ ਦੇ ਵਿੱਚ ਫਸੇ ਨਾ ਜਿਹੜੀ ਦੀ ਉਹ ਪੁਲਿਸ ਦੀ ਕੋਈ ਗੱਡੀ। ਬੱਸਾਂ ਜਿਹੜੀਆਂ ਸੀ ਉਹ ਵੱਡੀ ਗਿਣਤੀ ਦੇ ਵਿੱਚ ਲਿਆ ਕੇ ਉੱਥੇ ਖੜੀਆਂ ਕਰ ਲਈਆਂ, ਔਰ ਨੋਟਿਸ ਲਾਤੇ ਉੱਥੇ ਚਿਪਕਾਤੇ, ਜਿਹੜੇ ਟੈਂਟ ਲਾਏ ਹੋਏ ਸੀ ਉਹਨਾਂ ਦੇ ਉੱਤੇ, ਕਿ ਤੁਹਾਡੇ ਕੋਲੇ 3 ਘੰਟੇ ਆ, ਇਹ ਜਿਹੜਾ ਸਾਰਾ ਕੁਛ ਸਮੇਟ ਲਓ। ਕੁਛ ਜਿਹੜੇ ਟੈਂਟ ਸੀਗੇ ਉਹ ਚੁੱਕੇ ਵੀ ਗਏ, ਔਰ ਉਸ ਤੋਂ ਬਾਅਦ ਇਹ ਖਬਰਾਂ ਆਉਣ ਲੱਗ ਗਈਆਂ ਕਿ ਰਕੇਸ਼ ਟਕੈਤ ਜਿਹੜੇ ਕਿਸਾਨ ਆਗੂ ਨੇ, ਜਿਹੜੇ ਇਸ ਮੋਰਚੇ ਦੇ ਉੱਤੇ ਬੈਠੇ ਨੇ ਗਾਜੀਪੁਰ ਵਾਲੇ ਦੇ ਉੱਤੇ, ਉਹ ਗ੍ਰਿਫਤਾਰੀ ਦੇਣਗੇ। ਪਰ ਹਾਲਾਤ ਜਿਹੜੇ ਸੀਗੇ ਜੀ ਉਹ ਬਦਲੇ ਕਿ ਇੱਕ ਜਿਹੜਾ MLA ਸੀਗਾ ਭਾਰਤੀ ਜਨਤਾ ਪਾਰਟੀ ਦਾ, ਉਹਨੇ ਆਪਣੇ ਨਾਲ ਕੁਛ ਬੰਦੇ ਜਿਹੜੇ ਜੀ ਉਹ ਲੈ ਕੇ ਆ ਗਿਆ ਇਸ ਬਾਰਡਰ ਦੇ ਉੱਤੇ, ਔਰ ਉਹਨਾਂ ਕੋਲੇ ਡਾਂਗਾਂ ਵਗੈਰਾ ਸੀਗੀਆਂ। ਤੇ ਇਉਂ ਲੱਗਿਆ ਜੀ ਕਿ ਇਹ ਹੁਣ ਇੱਥੇ ਤਸ਼ੱਦਦ ਜਿਹੜਾ ਉਹ ਕਰਨਗੇ, ਕਿਉਂਕਿ ਇੱਥੇ ਉੱਤਰਾਖੰਡ ਤੋਂ ਆਏ ਹੋਏ ਕਿਸਾਨ ਵੀ ਵੱਡੀ ਗਿਣਤੀ ਦੇ ਵਿੱਚ ਬੈਠੇ ਆ ਗਾਜੀਪੁਰ ਸਰਹੱਦ ਦੇ ਉੱਤੇ। ਇਹ ਜਿਹੜਾ ਸੀਗਾ, ਜਦੋਂ ਉਹਨੇ ਆ ਕੇ ਉੱਥੇ ਸਿੱਧਮ ਸਿੱਧੀ ਜਿਹੜੀ ਸੀ ਇਹ ਧਮਕੀ ਦਿੱਤੀ ਭਾਜਪਾ ਵਿਧਾਇਕ ਨੰਦ ਕਿਸ਼ੋਰ ਨੇ, ਇੱਥੋਂ ਯੂ ਟਰਨ ਜਿਹੜਾ ਸੀਗਾ ਜੀ ਵੱਜਿਆ। ਯੂ ਟਰਨ ਇਉਂ ਵੱਜਿਆ ਕਿ ਰਕੇਸ਼ ਟਕੈਤ ਹੋਰਾਂ ਨੇ ਇਹ ਗੱਲ ਕੀਤੀ ਕਿ ਇੱਥੇ ਜਿਹੜਾ ਜੀ ਸਾਡੇ ਬੰਦਿਆਂ ਦੀਆਂ ਜਿਹੜੀਆਂ ਉਹ ਲਾਸ਼ਾਂ ਵਿਛਾਉਣ ਦੇ ਵਾਸਤੇ ਇਹ ਲੋਕ ਜਿਹੜੇ ਉਹ ਆਏ ਨੇ, ਕਿਉਂਕਿ ਇਹਨੇ ਨੰਦ ਕਿਸ਼ੋਰ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਜਿਹੜੇ ਅੰਦੋਲਨਕਾਰੀ ਨੇ ਹਟ ਜਾਣ, ਨਹੀਂ ਤਾਂ ਸਾਨੂੰ ਹਟਾਉਣੇ ਜਿਹੜਾ ਜੀ ਆਉਂਦੇ। ਇੱਥੋਂ ਰਕੇਸ਼ ਟਕੈਤ ਜਿਹੜੇ ਸੀ ਉਹ ਭੜਕ ਗਏ, ਇਹ ਕਿਹਾ ਕਿ ਸਾਡਾ ਕਤਲੇਆਮ ਕਰਨਾ ਚਾਹੁੰਦੇ ਨੇ ਇਹ, ਔਰ ਉਹ ਭਾਵੁਕ ਹੋ ਗਏ। ਭਾਵੁਕ ਹੋ ਕੇ ਰਕੇਸ਼ ਟਕੈਤ ਹੋਰੀ ਕੈਮਰਿਆਂ ਦੇ ਉੱਤੇ ਰੋ ਪਏ ਕਿ ਕਿਸਾਨ ਆਪਣੇ ਹੱਕ ਮੰਗਣ ਦੇ ਵਾਸਤੇ ਆਏ ਨੇ, ਸਾਡੀਆਂ ਲਾਸ਼ਾਂ ਜਿਹੜੀਆਂ ਉਹ ਵਿਛਾਉਣ ਦਾ ਪ੍ਰਬੰਧ ਕਰ ਲਿਆ ਗਿਆ। ਇਹ ਵੀ ਕਿਹਾ ਕਿਉਂਕਿ ਪਹਿਲਾਂ ਬਿਜਲੀ ਕੱਟਤੀ ਇੱਕ ਦਿਨ ਪਹਿਲਾਂ ਉੱਥੇ, ਫਿਰ ਪਾਣੀ ਦੀ ਸਪਲਾਈ ਜਿਹੜੀ ਸੀ ਉਹ ਬੰਦ ਕਰ ਦਿੱਤੀ, ਪਾਣੀ ਮੁੱਕਣਾ ਸ਼ੁਰੂ ਹੋ ਗਿਆ। ਲੋਕਾਂ ਨੂੰ ਇਹ ਲੱਗਿਆ ਕਿ ਹੁਣ ਇੱਥੋਂ ਜਾਣਾ ਪਊਗਾ। ਜਿਹੜੀਆਂ ਇੱਥੇ ਪੋਰਟੇਬਲ ਰੱਖੀਆਂ ਹੋਏ ਸੀਗੇ ਵਾਸ਼ਰੂਮ, ਉਹ ਵੀ ਚੁੱਕ ਲਏ ਪੁਲਿਸ ਨੇ। ਜਦੋਂ ਇਹ ਭਾਵਨਾਤਮਕ ਅਪੀਲ ਜਿਹੜੀ ਸੀ ਉਹ ਮੀਡੀਆ ਦੇ ਰਾਹੀਂ, ਤੇ ਸਭ ਤੋਂ ਪਹਿਲਾਂ ਜਿਹੜਾ ਇਹ ਸਸੌਲੀ ਪਿੰਡ ਪੈਂਦਾ ਉੱਤਰ ਪ੍ਰਦੇਸ਼ ਦੇ ਵਿੱਚ, ਉਹ ਇਹਨਾਂ ਦਾ ਜੱਦੀ ਪਿੰਡ ਆ ਟਕੈਤ ਹੋਰਾਂ ਦਾ, ਉੱਥੇ ਹੀ ਘਰ ਬਾਰ ਹੈ ਇਹਨਾਂ ਦਾ। ਉਹ ਪਿੰਡ ਸਾਰਾ ਇਕੱਠਾ ਹੋ ਗਿਆ, ਔਰ ਪਿੰਡ ਨੇ ਇਕੱਠਾ ਹੋ ਕੇ ਕਿਹਾ ਕਿ ਹੁਣੇ ਤੁਰੋ ਗਾਜੀਪੁਰ ਵੱਲ ਨੂੰ। ਉਹ ਜਿਹੜੀ ਖਬਰ ਸੀਗੀ ਉਹ ਇੰਨੀ ਤੇਜ਼ੀ ਦੇ ਨਾਲ ਫੈਲ ਰਹੀ ਕਿ ਉੱਤਰ ਪ੍ਰਦੇਸ਼ ਤੇ ਹਰਿਆਣੇ ਦੇ ਵਿੱਚੋਂ ਰਾਤੋਂ ਰਾਤ ਜਿਹੜੀਆਂ ਸੀ ਮੁਜ਼ੱਫਰ ਨਗਰ ਜਿਹੜਾ ਜੀ ਪੈਂਦਾ ਏਰੀਆ, ਉੱਥੇ ਵੀ ਰਾਤ ਨੂੰ ਜਿਹੜੀ 11 ਵਜੇ ਸੀਗੀ ਉਹ ਮੀਟਿੰਗ ਰੱਖੀ ਗਈ। ਪੰਚਾਇਤਾਂ ਨੇ ਮੀਟਿੰਗ ਰੱਖ ਕੇ ਉਹ ਵੀ ਤੁਰ ਪਏ। ਤੜਕਸਾਰ ਜਿਹੜਾ ਸੀਗਾ ਜੀ 3:30-4 ਵਜੇ ਦੇ ਕਰੀਬ ਉੱਥੇ ਏਡੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਗਾਜੀਪੁਰ ਸਰਹੱਦ ਦੇ ਉੱਤੇ ਪਹੁੰਚ ਗਏ ਕਿ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬਿਜਲੀ ਜਿਹੜੀ ਸੀ ਉਹ ਵਾਪਸ ਦੇ ਦਿੱਤੀ, ਗਾਜੀਪੁਰ ਬਾਰਡਰ ਦੇ ਉੱਤੇ ਬਿਜਲੀ ਵਾਪਸ ਆ ਗਈ। ਜਿਹੜੇ ਟਕੈਤ ਸੀ ਉਹਨਾਂ ਨੇ ਕਿਹਾ ਕਿ ਪਾਣੀ ਤੁਸੀਂ ਕੱਟਿਆ, ਪਿੰਡਾਂ 'ਚੋਂ ਪਾਣੀ ਲਿਆਓ, ਮੈਂ ਉਨੀ ਦੇਰ ਪਾਣੀ ਨਹੀਂ ਪੀਣਾ। ਉਹ ਬਹਿ ਗਏ ਭੁੱਖ ਹੜਤਾਲ ਦੇ ਉੱਤੇ। ਲੋਕੀ ਪਾਣੀ ਦੀਆਂ ਬੋਤਲਾਂ ਜਿਹੜੀਆਂ ਸੀਗੀਆਂ ਦੀ ਉਹ ਲੈ ਕੇ ਇਸ ਸਰਹੱਦ ਵੱਲ ਨੂੰ ਤੁਰ ਪਏ। ਇੰਨੀ ਠੰਡ ਦੇ ਵਿੱਚ, ਧੁੰਦ ਦੇ ਵਿੱਚ ਉਹ ਵੱਡੀ ਗਿਣਤੀ 'ਚ ਪਹੁੰਚ ਗਏ। ਜਿਹੜੀਆਂ ਐਕਸਟਰਾ ਫੋਰਸਿਸ ਲਾਈਆਂ ਉਹ ਵਾਪਸ ਬੁਲਾਉਣੀਆਂ ਪੈ ਗਈਆਂ। ਬਿਜਲੀ ਜਿਹੜੀ ਉਹ ਦੁਬਾਰਾ ਦੇਣੀ ਪੈ ਗਈ। ਇਹ ਵੀ ਕਿਹਾ ਕਿ ਪਾਣੀ ਦੀ ਸਪਲਾਈ ਜਿਹੜੀ ਆ ਉਹ ਦਿੱਤੀ ਜਾਊਗੀ। ਰਕੇਸ਼ ਟਕੈਤ ਹੋਰਾਂ ਦੀ ਇਹ ਭਾਵਨਾਤਮਕ ਅਪੀਲ ਜਿਹੜੀ ਸੀ ਉਹਨੇ ਖਾਸ ਤੌਰ ਦੇ ਉੱਤੇ ਯੂਥ ਨੂੰ ਇੰਨਾ ਟੁੰਬਿਆ
ਕਿ ਯੂਥ ਜਿਹੜਾ ਸੀਗਾ ਜੀ ਉਹ ਐਕਟਿਵ ਹੋ ਗਿਆ ਇੱਕਦਮ ਸੋਸ਼ਲ ਮੀਡੀਆ ਦੇ ਉੱਤੇ। ਔਰ ਸੋਸ਼ਲ ਮੀਡੀਆ ਦੇ ਉੱਤੇ ਹੈਸ਼ਟੈਗ ਜਿਹੜਾ ਸੀਗਾ ਜੀ ਉਹ ਚੱਲਣਾ ਸ਼ੁਰੂ ਹੋ ਗਿਆ। ਵੱਖ-ਵੱਖ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉਹਦੇ ਉੱਤੇ ਲੋਕਾਂ ਦੇ ਵਿੱਚ ਇੱਕ ਕਿਸਮ ਦੇ ਨਾਲ ਐਨਰਜੀ ਜਿਹੜੀ ਸੀ ਉਹ ਇੰਨੀ ਆ ਗਈ ਕਿ ਜਿਹੜੇ ਲੱਗਦਾ ਸੀਗਾ ਕਿ ਡੋਲਗੇ 26 ਵਾਲੀਆਂ ਘਟਨਾਵਾਂ ਤੋਂ ਬਾਅਦ ਸਰਕਾਰੀ ਤਸ਼ੱਦਦ ਦੇ ਡਰ ਕਰਕੇ ਉਹ ਜਿਹੜਾ ਜੀ ਉਹ ਵਾਪਸ ਪਰਤੇ ਇੱਕ ਕਿਸਮ ਦੇ ਨਾਲ। ਔਰ ਇਹਦਾ ਜਿਹੜਾ ਅਸਰ ਹੈ ਅੱਜ ਦਿਨ ਦੇ ਵੇਲੇ ਬਾਕੀ ਸਰਹੱਦਾਂ ਦੇ ਉੱਤੇ ਵੀ ਵੱਡੇ ਰੂਪ ਦੇ ਵਿੱਚ ਵੇਖਿਆ ਜਿਹੜਾ ਜੀ ਉਹ ਜਾਊਗਾ। ਜਿਹੜਾ ਉੱਤਰ ਪ੍ਰਦੇਸ਼ ਦੇ ਪਿੰਡਾਂ ਦੇ ਵਿੱਚ ਨਾਅਰਾ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਗਾਜੀਪੁਰ ਕੂਚ, ਔਰ ਜਿਹੜੀ ਭੀੜ ਹੈ ਇਹ ਉਹ ਸਾਰੀ ਦੀ ਸਾਰੀ ਜਿਹੜਾ ਜੀ ਇਸ ਪਾਸੇ ਵੱਲ ਨੂੰ ਤੁਰ ਪਈ। ਜਾਟ ਨੇਤਾ ਰਣੌਦ ਨੇ ਜਿਹੜੇ ਅਜੀਤ ਸਿੰਘ ਨੇ ਉਹਨੇ ਰਕੇਸ਼ ਟਕੈਤ ਨੂੰ ਫੋਨ ਕਰਕੇ ਅੰਦੋਲਨ ਨੂੰ ਸਮਰਥਨ ਦੇਣ ਦੀ ਜਿਹੜੀ ਜੀ ਉਹ ਗੱਲ ਆਖੀ। ਇਹਦੇ ਨਾਲ ਪੂਰੇ ਮਾਮਲੇ ਦੇ ਵਿੱਚ ਜਾਟ ਪੋਲੀਟਿਕਸ ਜਿਹੜੀ ਆ ਉਹਦੀ ਐਂਟਰੀ ਜਿਹੜੀ ਉਹ ਹੋ ਗਈ, ਜਿਹਦੇ ਤੋਂ ਪਹਿਲਾਂ ਰੋਕਿਆ ਜਿਹੜਾ ਜਾ ਰਿਹਾ ਸੀ। ਕਈ ਵਾਰੀ ਦਬਕਾ ਕੰਮ ਆਉਂਦਾ ਤੇ ਕਈ ਵਾਰੀ ਭਾਵਨਾਤਮਕ ਅਪੀਲ ਜਿਹੜੀ ਆ ਜੀ ਉਹ ਕੰਮ ਆਉਂਦੀ ਆ। ਤੇ ਜੋ ਰਕੇਸ਼ ਟਕੈਤ ਹੋਰਾਂ ਨੇ ਇੱਕ ਭਾਵਨਾਤਮਕ ਅਪੀਲ ਕੀਤੀ, ਉਹਨੇ ਸਹੀ ਪੁੱਛੋ ਜੀ ਇੱਕ ਵਾਰੀ ਬਿਲਕੁਲ ਇਹਦਾ ਮੂੰਹ ਮਹਾਂਦਰਾ ਜਿਹੜੇ ਸਿਰ ਸੁੱਟ ਕੇ ਬਹਿ ਗਏ ਸੀ ਉਹਨਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਬੋਲ ਦਿੱਤਾ। ਔਰ ਇਹ ਬਿਨਾਂ ਕਿਸੇ ਸ਼ੱਕ ਦੇ ਕਿਸਾਨ ਅੰਦੋਲਨ ਦਾ ਇੱਕ ਨਵਾਂ ਰੂਪ ਜਿਹੜਾ ਉਹ ਸਾਹਮਣੇ ਆਉਣਾ ਸ਼ੁਰੂ। ਜੀ ਬਹੁਤ ਵਧੀਆ। ਚਲੋ ਅੱਗੇ ਗੱਲ ਕਰਦੇ ਹੈਗੇ ਆ। ਲਾਲ ਕਿਲ੍ਹਾ ਦੇ ਵਿੱਚ ਹਿੰਸਾ ਦੇ ਦੋਸ਼ ਵਿੱਚ ਦੇਸ਼ ਧਰੋਹ ਦੀ ਧਾਰਾ ਲਾਈ ਗਈ ਤਾਂ ਜੀ 40 ਬੰਦੇ ਨੇ ਜਿਨ੍ਹਾਂ ਨੂੰ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ। ਜਿਹੜਾ ਇਹਨਾਂ ਦਾ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਉਹਨਾਂ ਦੇ ਪਾਸਪੋਰਟ ਜਮ੍ਹਾਂ ਕਰਵਾਏ ਜਾਣਗੇ ਤੇ ਤਾਂ ਕਿ ਉਹ ਦੇਸ਼ ਛੱਡ ਕੇ ਨਾ ਜਿਹੜਾ ਜੀ ਭਲਾ ਇਹ ਕਿਸਾਨ ਆਗੂ ਜਿਹੜੇ ਵੀ ਇਹਦੇ ਵਿੱਚ ਸ਼ਾਮਲ ਨੇ ਉਹ ਕਿੱਥੇ ਭੱਜ ਕੇ ਜਿਹੜਾ ਉਹ ਚੱਲੇ ਆ। ਇਹ ਡਰਾਉਣ ਦੇ ਜਿਹੜੇ ਜੀ ਤਰੀਕੇ ਨੇ। ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਇਹ ਕਿਹਾ ਕਿ ਲੁੱਕ ਆਊਟ ਜਿਹੜੇ ਨੋਟਿਸ ਨੇ ਇਹ ਗਲਤ ਹੈ। ਇਹ ਕਿਹਾ ਕਿ ਕਿਸਾਨਾਂ ਪ੍ਰਤੀ ਮੁਲਕ ਛੱਡ ਜਾਣ ਕੇ ਤੌਖਲੇ ਜਿਹੜੇ ਜੀ ਇਹ ਤਰਕਹੀਣ ਨੇ ਤੇ ਨਿੰਦਣਯੋਗ। ਇਹ ਕਿਹਾ ਕਿ ਉਹ ਐਡਾ ਵੱਡਾ ਅੰਦੋਲਨ ਛੱਡ ਕੇ ਕਿੱਥੇ ਜਿਹੜਾ ਜੀ ਉਹ ਜਾ ਸਕਦੇ ਨੇ। ਇਹ ਵੀ ਉਹਨਾਂ ਨੇ ਸਟਾਇਰ ਕੀਤਾ ਕਿ ਛੋਟੇ ਕਿਸਾਨ ਨੇ, ਨਾ ਕਿ ਵਿਜੇ ਮਾਲਿਆ, ਨੀਰਵ ਮੋਦੀ, ਲਲਿਤ ਮੋਦੀ ਜਾਂ ਮੇਹੁਲ ਚੌਕਸੀ ਜਿਨ੍ਹਾਂ ਦੇ ਪਾਸਪੋਰਟ ਜਿਹੜੇ ਜ਼ਬਤ ਨਹੀਂ ਸੀ ਕੀਤੇ ਗਏ ਤੇ ਉਹ ਇੱਥੋਂ ਮੁਲਕ ਨੂੰ ਜਿਹੜਾ ਜੀ ਉਹ ਛੱਡ ਕੇ ਭੱਜ ਗਏ, ਬਾਹਰਲੇ ਮੁਲਕਾਂ ਦੀ ਉਹ ਚਲੇ ਗਏ। ਜਿਹੜੀ ਇੱਥੇ ਲਾਲ ਕਿਲ੍ਹੇ ਦੇ ਵਿੱਚ ਹਿੰਸਾ ਹੋਈ ਉਸ ਮਾਮਲੇ ਦੇ ਵਿੱਚ ਜਿਹੜੀਆਂ ਦਰਜ FIRs ਨੇ ਇਹਦੇ ਵਿੱਚ 37 ਕਿਸਾਨ ਆਗੂਆਂ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਹਨੇ 44 ਆਗੂਆਂ ਦੇ ਖਿਲਾਫ ਜਿਹੜਾ ਜੀ ਇਹ ਨੋਟਿਸ ਜਾਰੀ ਜਿਹੜੇ ਉਹ ਕੀਤੇ ਨੇ। ਇਹਦੇ ਵਿੱਚ ਇਹ ਜਿਹੜੀ IP ਦੀ ਧਾਰਾ 124A ਆ ਜਿਹੜੀ ਦੇਸ਼ ਧਰੋਹ ਦੀ ਉਹ ਵੀ ਸ਼ਾਮਲ ਕਰਕੇ ਇਹਦੀ ਜਾਂਚ ਜਿਹੜੀ ਆ ਉਹ ਆਰੰਭੀ ਗਈ ਹੈ। ਜਿਹੜਾ ਇਹ ਝੰਡਾ ਘਲਾਉਣ ਵਾਲੇ ਮਾਮਲੇ ਦੇ ਵਿੱਚ ਜਿਹੜੀ ਦਰਜ FIR ਆ ਉਹਦੇ ਵਿੱਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਦਾ ਨਾਮ ਵੀ ਜਿਹੜਾ ਉਹ ਸ਼ਾਮਲ ਕੀਤਾ ਗਿਆ। ਉਧਰ ਜਿਹੜਾ ਦਿੱਲੀ ਪੁਲਿਸ ਨੇ ਟਰੈਕਟਰ ਪਰੇਡ ਮਾਰਚ ਮੌਕੇ ਜਿਹੜੀ ਰੂਟ ਸੀ ਉਹਦੀ ਉਲੰਘਣਾ ਕਰਨ ਲਈ ਦਰਜ FIR ਦੇ ਵਿੱਚ 30 ਵਹੀਕਲ ਦੀ ਪਛਾਣ ਜਿਹੜੀ ਕੀਤੀ ਆ। ਇਹਨਾਂ ਦੀ ਮਾਲਕਾਂ ਦੀ ਗ੍ਰਿਫਤਾਰੀ ਦੇ ਵਾਸਤੇ ਛਾਪੇਮਾਰੀ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ। ਇਹ ਵੀ ਕਿਹਾ ਗਿਆ ਕਿ ਜਿਹੜੇ ਅੰਦੋਲਨਕਾਰੀ ਸੀਗੇ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਤੋਂ ਪਿਸਟਲ, ਗੋਲੀ ਸਿੱਕਾ ਤੇ ਅਥਰੂ ਗੈਸ ਗਨ ਖੋਈ ਹੈ। ਇਸ ਮਾਮਲੇ ਦੇ ਵਿੱਚ ਵੀ FIR ਜਿਹੜੀਆਂ ਦੀ ਉਹ ਦਰਜ ਕੀਤੀਆਂ ਗਈਆਂ ਨੇ। ਜਦੋਂ ਲਾਠੀਚਾਰਜ ਹੋਇਆ ਕੁਝ ਥਾਵਾਂ ਦੇ ਉੱਤੇ ਤਾਂ ਉੱਥੋਂ ਟਰੈਕਟਰ ਵੀ ਜਿਹੜੇ ਜੀ ਉਹ ਨਹੀਂ ਮਿਲੇ, ਪੁਲਿਸ ਟਰੈਕਟਰ ਨਾਲ ਲੈ ਗਈ। ਟਰੈਕਟਰਾਂ ਦੀ ਭੰਨ ਤੋੜ ਵੀ ਜਿਹੜੀ ਬਹੁਤ ਕੀਤੀ ਗਈ। ਜਿਹੜੇ ਦੂਸਰੇ ਵਹੀਕਲ ਸੀਗੇ ਉਹਨਾਂ ਦੀ ਵੀ ਵੱਡੇ ਪੱਧਰ ਤੇ ਭੰਨ ਤੋੜ ਕੀਤੀ ਗਈ। ਕੁਝ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਦਿੱਲੀ ਦੀ ਪੁਲਿਸ ਨੇ ਸਾਰੇ ਸ਼ੀਸ਼ੇ ਜਿਹੜੇ ਸੀਗੇ ਗੱਡੀਆਂ ਦੇ ਉਹ ਭੰਨ ਦਿੱਤੇ ਜਿਹੜੇ ਕਿ ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਸਨ ਜੀ। ਔਰ ਉਹਨਾਂ ਗੱਡੀਆਂ ਦੇ ਵਿੱਚ ਜਿਹੜੇ ਲੋਕ ਗਏ ਸੀਗੇ 26 ਦੇ ਵਾਸਤੇ ਖਾਸ ਤੌਰ ਤੇ ਉਹਨਾਂ ਨੇ ਆਪਣੇ ਗੱਦੇ ਤੇ ਹੋਰ ਸਮਾਨ ਜਿਹੜਾ ਰੱਖਿਆ ਹੋਇਆ ਸੀਗਾ ਜੇ ਰਾਤ ਕੱਟਣੀ ਪੈ ਗਈ ਤਾਂ ਉਹਨਾਂ ਦੇ ਸ਼ੀਸ਼ੇ ਵੀ ਬਿਨਾਂ ਭੜਕਾਹਟ ਤੋਂ ਜਿਹੜੇ ਉਹ ਤੋੜੇ ਗਏ। ਇਹ ਜਿਹੜੇ ਕੇਸ ਦਰਜ ਕੀਤੇ ਗਏ ਨੇ ਇਹ ਕਿੱਧਰ ਨੂੰ ਰੰਗਤ ਜਿਹੜੀ ਦੀ ਉਹ ਅਗਲੀ ਲੈਂਦੇ ਆ। ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਸ਼ਾਇਦ ਇਹ ਉਹਦੇ ਉੱਤੇ ਵੀ ਕਾਫੀ ਕੁਝ ਹੁਣ ਨਿਰਭਰ ਜਿਹੜਾ ਉਹ ਕਰੂਗਾ ਕਿ ਪੁਲਿਸ ਅਗਲਾ ਸਟੈਪ ਕੀ ਲੈਂਦੀ ਹੈ ਜੀ। ਤੇ ਅੱਗੇ ਪਾਰਲੀਮੈਂਟ ਦਾ ਸੈਸ਼ਨ ਉਹ ਸ਼ੁਰੂ ਆ ਤੇ ਉਸ ਦੇ ਨਾਲ ਹੀ ਜਿਹੜੀਆਂ ਵਿਰੋਧੀ ਧਿਰਾਂ ਆ ਉਹ ਵੀ ਇਕੱਠੀਆਂ ਹੋਈਆਂ। ਬਿਲਕੁਲ ਜੀ। ਐਕਚੁਅਲੀ ਇਹ ਆ ਕਿ ਇਹ ਜਿਹੜਾ ਅਹਿਮ ਸਮੇਂ ਦੇ ਉੱਤੇ ਸ਼ੁਰੂ ਹੋਇਆ ਜੀ ਸੈਸ਼ਨ। ਜਿਹੜਾ ਪਿਛਲਾ ਸੈਸ਼ਨ ਸੀਗਾ ਉਹ ਰੱਦ ਕਰ ਦਿੱਤਾ ਗਿਆ ਸੀਗਾ। ਉਦੋਂ ਪਹਿਲੇ ਦੇ ਵਿੱਚ ਇਹ ਖੇਤੀ ਕਾਨੂੰਨ ਜਿਹੜੇ ਸੀ ਉਹ ਜਬਰੀ ਲਿਆਂਦੇ ਗਏ ਸੀਗੇ। ਕਰੋਨਾ ਦਾ ਬਹਾਨਾ ਲਾ ਕੇ ਪਿਛਲਾ ਜਿਹੜਾ ਸੈਸ਼ਨ ਸੀ ਉਹ ਨਹੀਂ ਕੀਤਾ
ਗਿਆ ਸੀਗਾ। 16 ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਇਕਜੁੱਟਤਾ ਜਿਹੜੀ ਆ ਵਿਖਾਈ ਆ ਔਰ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਉਹਨਾਂ ਨੇ ਖੜੇ ਹੋਣ ਦਾ ਵਾਅਦਾ ਜਿਹੜਾ ਉਹ ਕੀਤਾ। ਅੱਜ ਦੋਹਾਂ ਸਦਨੀ ਸਾਂਝੀ ਬੈਠਕ ਦੇ ਵਿੱਚ ਰਾਸ਼ਟਰਪਤੀ ਦਾ ਭਾਸ਼ਣ ਜਿਹੜਾ ਦੀ ਉਹਦੇ ਨਾਲ ਸ਼ੁਰੂਆਤ ਹੋਊਗੀ। ਰਾਸ਼ਟਰਪਤੀ ਦਾ ਜਿਹੜਾ ਭਾਸ਼ਣ ਹੁੰਦਾ ਸਾਂਝੇ ਸਦਨ ਦੇ ਵਿੱਚ ਉਹ ਸਰਕਾਰ ਦੀਆਂ ਨੀਤੀਆਂ ਉਹਨੇ ਦੱਸਣੀਆਂ ਹੁੰਦੀਆਂ ਨੇ। ਇਹ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਇਕਜੁੱਟਤਾ ਦੇ ਨਾਲ ਇਹ ਗੱਲ ਕਹੀ ਆ ਕਿ ਉਹ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕਰਨਗੇ। ਇਹ ਵੈਸੇ ਬਹੁਤ ਵਾਰੀ ਨਹੀਂ ਹੋਇਆ, ਇਹ ਬਹੁਤ ਟਾਈਮ ਹੋਇਆ ਕਿ ਵਿਰੋਧੀ ਧਿਰਾਂ ਇਉਂ ਜਿਹੜੀ ਉਹ ਇਕਜੁੱਟ ਹੋ ਕੇ ਰਾਸ਼ਟਰਪਤੀ ਦੇ ਭਾਸ਼ਣ ਦਾ ਖਾਸ ਤੌਰ ਦੇ ਉੱਤੇ ਜਿਹੜਾ ਦੀ ਉਹ ਬਾਈਕਾਟ ਕਰਨ। ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਜਿਹੜੇ ਗੁਲਾਮ ਨਬੀ ਆਜ਼ਾਦ ਨੇ ਉਹਨਾਂ ਨੇ ਇਸ ਫੈਸਲੇ ਦਾ ਐਲਾਨ ਕਰਦਿਆਂ ਇਹ ਕਿਹਾ ਕਿ 16 ਜਿਹੜੀਆਂ ਵਿਰੋਧੀ ਪਾਰਟੀਆਂ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਦੌਰਾਨ ਹਿੰਸਾ ਦੇ ਵਿੱਚ ਕੇਂਦਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਜਿਹੜੀ ਦੀ ਉਹ ਕੀਤੀ ਹੈ। ਜਿਹੜੇ ਆਨੰਦ ਸ਼ਰਮਾ ਨੇ ਉਪ ਨੇਤਾ ਉਹਨਾਂ ਨੇ ਜਿਹੜਾ ਜੀ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਮੁੱਖ ਵਿਪ ਜਿਹੜੇ ਨੇ ਕੇ ਸੁਰੇਸ਼ ਉਹਨੇ ਵੀ ਜਿਹੜੀ ਇਹ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਜਿਹੜੇ ਉਹ ਕੀਤੇ ਜਾਣ ਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਕਿਸਾਨ ਨੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਤੁਰੰਤ ਮੰਨੀਆਂ ਜਾਣ। ਜਿਹੜੀਆਂ ਪ੍ਰਮੁੱਖ ਪਾਰਟੀਆਂ ਦੇ ਵਿੱਚ ਸ਼ਾਮਲ ਨੇ ਬਾਈਕਾਟ ਦੇ ਵਿੱਚ ਉਹਦੇ ਵਿੱਚ ਕਾਂਗਰਸ, NCP ਜਿਹੜੀ ਨੈਸ਼ਨਲ ਕਾਂਗਰਸ ਹੈ, ਨੈਸ਼ਨਲ ਕਾਨਫਰੰਸ, DMK, ਤ੍ਰਿਣਮੂਲ ਕਾਂਗਰਸ, शिव सेना, समाजवादी पार्टी, राष्ट्रीय जनता दल, CPIM, CPI और इंडियन लोक दल ये शामिल है और ये यूनियन मुस्लिम लीग शामिल है, RSP, PDP, NDMK, केरल कांग्रेस, ऑल इंडिया यूनाइटेड डेमोक्रेटिक फ्रंट शामिल है। बाद दे विच आम आदमी पार्टी दे राज सभा मैंबर संजय सिंह होरां ने कहा कि उन्हां दी पार्टी जिहड़ी है ਉਹ ਵੀ ਬਜਟ ਸੈਸ਼ਨ ਦੇ ਵਿੱਚ ਸਾਂਝੀ ਮੀਟਿੰਗ ਦਾ ਇੱਕ ਭਾਸ਼ਣ ਦਾ ਬਾਈਕਾਟ ਕਰਨਗੇ। ਅਕਾਲੀ ਦਲ ਬਾਦਲ ਨੇ ਵੀ ਇਹ ਐਲਾਨ ਜਿਹੜਾ ਕੀਤਾ ਕਿ ਉਹ ਵੀ ਇਸ ਭਾਸ਼ਣ ਦਾ ਬਾਈਕਾਟ ਕਰਨਗੇ। 16 ਉਹ ਇਕੱਠੇ ਨੇ, 2 ਜਿਹੜੀਆਂ ਦੀ ਇਹ ਬਾਤ ਹੋ ਗਈਆਂ, 18 ਟੋਟਲ ਜਿਹੜੀਆਂ ਹੋ ਗਈਆਂ। ਇਹਦੀ ਕਿਹਾ ਜਾ ਰਿਹਾ ਕਿ ਜਿਹੜੀ ਸਰਕਾਰ ਹੈ ਉਹ ਇੱਥੇ ਪਾਰਲੀਮੈਂਟ ਦੇ ਵਿੱਚ ਜਿਹੜੇ ਵਿਵਾਦਿਤ ਖੇਤੀ ਕਾਨੂੰਨ ਨੇ ਉਹਨਾਂ ਤੋਂ ਧਿਆਨ ਹਟਾਉਣ ਦੇ ਵਾਸਤੇ ਇੱਕ ਲਾਲ ਕਿਲ੍ਹਾ ਘਟਨਾ ਲਈ ਬਜਟ ਇਜਲਾਸ ਦੇ ਵਿੱਚ ਨਿਖੇਧੀ ਮਤਾ ਜਿਹੜਾ ਉਹ ਲਿਆ ਸਕੇ, ਕਿਉਂਕਿ ਉਹ ਇਸ ਮਾਮਲੇ ਦੇ ਵਿੱਚ ਵਿਰੋਧੀ ਧਿਰਾਂ ਨੂੰ ਫਸਾਉਣ ਦਾ ਯਤਨ ਕਰੂਗੀ ਕਿ ਤੁਸੀਂ ਉਸ ਹਿੰਸਾ ਦੇ ਹੱਕ ਦੇ ਵਿੱਚ ਹੋ ਜਾਂ ਵਿਰੋਧ ਦੇ ਵਿੱਚ, ਕਿਉਂਕਿ ਜਿਵੇਂ ਆਗੂਆਂ ਨੇ ਪਹਿਲਾਂ ਕਿਹਾ ਕਿ ਇਹਦੇ ਵਿੱਚ ਕੇਂਦਰ ਦੀ ਸਰਕਾਰ ਦੀ ਭੂਮਿਕਾ ਦੀ ਜਾਂਚ ਜਿਹੜੀ ਹੋਵੇ, ਜਿਹਦੇ ਕਰਕੇ ਇਹ ਮਤਾ ਲਿਆਂਦਾ ਜਾ ਰਿਹਾ ਜੀ। ਤੇ ਅੱਗੇ ਸਿੰਘੂ ਸਰਹੱਦ ਤੇ ਵੀ ਭਾਰੀ ਪੁਲਿਸ ਤਾਇਨਾਤ ਕੀਤੀ ਗਈ। ਦੇਖੋ ਜੀ, ਕੱਲ ਡਰਾਵੇ ਦੇਣ ਦੇ ਯਤਨ ਜਿਹੜੇ ਸੀ ਉਹ ਪੂਰੇ ਰਹੇ। ਜਿਹੜੇ ਹੈਗੇ ਨੇ ਟੋਲ ਪਲਾਜ਼ੇ ਉਹਨਾਂ ਦੇ ਉੱਤੇ ਪੁਲਿਸ ਦੀ ਸਖਤੀ ਜਿਹੜੀ ਹਰਿਆਣੇ ਦੇ ਵਿੱਚ ਪੈਂਦੇ ਨੇ ਉਹ ਨਜ਼ਰ ਜਿਹੜੀ ਆਈ ਕੱਲ। ਹਾਲਾਂਕਿ ਕੁਝ ਥਾਵਾਂ ਦੇ ਉੱਤੇ ਮੁੜ ਕੇ ਫੇਰ ਲੰਗਰ ਜਿਹੜੇ ਉਹ ਸਟਾਰਟ ਹੋ ਗਏ। ਪਹਿਲਾਂ ਇਹਨਾਂ ਨੇ ਚੁਕਵਾ ਦਿੱਤੇ ਸੀਗੇ ਪਰਸੋਂ, ਕੱਲ ਕੁਝ ਥਾਵਾਂ ਤੇ ਸਟਾਰਟ ਹੋਏ, ਪਰ ਕੁਝ ਥਾਵਾਂ ਦੇ ਉੱਤੇ ਸਰਕਾਰ ਦੀ ਜ਼ਬਰਦਸਤੀ ਜਿਹੜੀ ਦੀ ਉਹ ਸਾਹਮਣੇ ਆ ਰਹੀ ਹੈ। ਹਰਿਆਣੇ ਦੀ ਸਰਕਾਰ ਦੀ ਪੁਲਿਸ ਦੇ ਰਾਹੀਂ ਉਹ ਇਹ ਜ਼ਬਰਦਸਤੀ ਜਿਹੜੀ ਆ ਉਹ ਕਰ ਰਹੀ ਹੈ। ਸਿੰਘੂ ਚੌਕ ਨੂੰ ਜਿਹੜੇ ਜਾਂਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਆ ਤਾਂ ਕਿ ਲੋਕ ਅੱਗੇ ਨਾ ਜਾ ਸਕਣ ਔਰ ਇੱਕ ਕਿਸਮ ਦੇ ਨਾਲ ਜਿਹੜੇ ਸਿੰਘੂ ਸਰਹੱਦ ਦੇ ਉੱਤੇ ਬੈਠੇ ਲੋਕ ਨੇ ਉਹਨਾਂ ਨੂੰ ਘੇਰ ਲਿਆ ਗਿਆ ਔਰ ਉਹਨਾਂ ਦੀ ਸਪਲਾਈ ਲਾਈਨ ਜਿਹੜੀ ਆ ਉਹ ਤੋੜਨ ਦੇ ਯਤਨ ਕੀਤੇ ਜਾ ਰਹੇ ਆ ਕਿ ਅੱਗੋਂ ਇਹਨਾਂ ਨੂੰ ਜਿਹੜਾ ਦੀ ਉਹ ਰਾਸ਼ਨ ਨਹੀਂ ਜਾਊਗਾ ਤੇ ਜਿਹਦੇ ਕਰਕੇ ਵੱਡੀਆਂ ਵੱਡੀਆਂ ਰੋਕਾਂ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਗਈਆਂ ਨੇ। 26 ਦੀਆਂ ਘਟਨਾਵਾਂ ਤੋਂ ਬਾਅਦ ਇੱਕ ਕਿਸਮ ਦੇ ਨਾਲ ਇਹ ਚੁਫੇਰੇ ਤੋਂ ਕਿਸਾਨਾਂ ਨੂੰ ਘੇਰਨ ਦੇ ਯਤਨ ਨੇ। ਪਰ ਜੋ ਕੁਝ ਗਾਜੀਪੁਰ ਸਰਹੱਦ ਦੇ ਉੱਤੇ ਹੋਇਆ ਉਹ ਟਰਾਇਲ ਉੱਥੋਂ ਇਹਨਾਂ ਨੇ ਕਰਨਾ ਸੀਗਾ, ਉਹਨਾਂ ਨੂੰ ਜੇ ਉਠਾ ਲੈਂਦੇ ਰਾਤ ਇਹ ਤੇ ਅੱਜ ਵਾਰੀ ਸਿੰਘੂ ਦੀ ਜਿਹੜੀ ਉਹ ਹੋਣੀ ਸੀ ਇੱਕ ਕਿਸਮ ਦੇ ਨਾਲ। ਉਹਦਾ ਹੁਣ ਅਸਰ ਜਿਹੜਾ ਦੀ ਉਹ ਕਿੰਨਾ ਪੈਂਦਾ, ਇਹ ਅੱਜ ਦਾ ਦਿਨ ਜਿਹੜਾ ਉਹ ਬੜਾ ਅਹਿਮ ਹੋਊਗਾ। ਸਿੰਘੂ ਨੂੰ ਜਾਣ ਵਾਲੇ ਜਿਹੜੇ ਮੁੱਖ ਰਾਹ ਨੇ ਉਹ ਬੰਦ ਕਰ ਦਿੱਤੇ ਗਏ ਨੇ। ਸੀਮੈਂਟ ਦੇ ਵੱਡੇ ਪੱਥਰ ਧਰ ਕੇ ਪੈਦਲ ਰਾਹ ਵੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਦੋਵਾਂ ਧਰਨਿਆਂ ਦੇ ਦਰਮਿਆਨ ਕੋਈ 150 ਮੀਟਰ ਦਾ ਜਿਹੜਾ ਪੈਦਲ ਮਾਰਗ ਸੀਗਾ ਜੀ ਜਿੱਥੋਂ ਚੱਲ ਕੇ ਜਾਂਦੇ ਸੀ ਉਹਨੂੰ ਸੀਮੈਂਟ ਦੇ ਬਲਾਕ ਧਰ ਕੇ ਰਾਹ ਰੋਕ ਦਿੱਤਾ ਗਿਆ। ਦਿੱਲੀ ਪੁਲਿਸ ਤੇ ਪੈਰਾਮਿਲਟਰੀ ਫੋਰਸਸ ਜਿਹੜੀਆਂ ਨੇ ਉਹਨਾਂ ਨੇ ਦਿੱਲੀ ਤੇ ਹਰਿਆਣਾ ਨੂੰ ਜੋੜਦੇ ਸਾਰੇ ਅਹਿਮ ਰਾਹ ਜਿਹੜੇ ਉਹ ਬੰਦ ਕਰ ਦਿੱਤੇ ਆ। ਪ੍ਰਦਰਸ਼ਨਕਾਰੀਆਂ ਦੀ ਜਿਹੜੀ ਭੀੜ ਆ ਉਹਨੂੰ ਖਿਡਾਉਣ ਲਈ ਥਾਂ ਥਾਂ ਦੇ ਉੱਤੇ ਬੈਰੀਕੇਡ ਲਾਤੇ ਆ। ਜਿਹੜੇ ਬਾਰਡਰ ਨੇੜਲੇ ਪਿੰਡ ਨੇ ਬਖਤਾਵਰਪੁਰ, ਹਮੀਦਪੁਰ, ਇੱਥੋਂ ਦੇ ਜਿਹੜੇ ਲੋਕ ਸੀ ਉਹ ਇਕੱਠੇ ਕਰਕੇ ਲਿਆਂਦੇ ਸਰਕਾਰ ਨੇ ਔਰ ਇਹਨਾਂ ਨੇ ਆ ਕੇ ਉੱਥੇ ਝੰਡੇ ਫੜ ਕੇ ਜਿਹੜਾ ਜੀ ਉਹ ਨਾਅਰੇਬਾਜ਼ੀ ਸ਼ੁਰੂ ਕਰਤੀ ਵੀ ਇਹ ਸਿੰਘੂ ਬਾਰਡਰ ਜਿਹੜਾ ਜੀ ਉਹ ਖਾਲੀ ਕੀਤਾ ਜਾਵੇ। ਹਾਲਾਂਕਿ ਜਦੋਂ ਜਿਹੜਾ ਸੀਗਾ ਜੀ ਉਹ ਤਣਾਅ ਵੱਧਦਾ ਵੇਖ ਕੇ ਇਹਨਾਂ ਨੂੰ
ਕੁਝ ਸਮੇਂ ਬਾਅਦ ਪੁਲਿਸ ਨੇ ਭੇਜਿਆ, ਪਰ ਪੁਲਿਸ ਹੀ ਪਹਿਲਾਂ ਜਿਹੜੇ ਇਹਨਾਂ ਨੂੰ ਲੈ ਕੇ ਉੱਥੇ ਜਿਹੜਾ ਵੀ ਉਹ ਆਈ ਸੀਗੀ। ਨੌਜਵਾਨਾਂ ਨੇ ਸਿੰਘੂ ਚੌਕ ਵੱਲ ਜਾਣ ਤੋਂ ਰੋਕਣ ਦੇ ਵਾਸਤੇ ਮਨੁੱਖੀ ਚੇਨ ਬਣਾ ਲਈ, ਔਰ ਜਦੋਂ ਮਨੁੱਖੀ ਚੇਨ ਬਣ ਗਈ ਤਾਂ ਪੁਲਿਸ ਨੂੰ ਜਿਹੜਾ ਜੀ ਇਹ ਲੱਗਿਆ ਕਿ ਹੁਣ ਇੱਥੇ ਟਕਰਾਓ ਜਿਹੜਾ ਵੀ ਉਹ ਹੋਊਗਾ। ਇਹ ਟਕਰਾਓ ਪਹਿਲਾਂ ਉਹਨਾਂ ਨੂੰ ਇਹ ਸੀਗਾ ਸ਼ਾਇਦ ਇਹ ਡਰ ਜਾਣਗੇ, ਜੇ ਡਰ ਜਾਂਦੇ ਤੇ ਫਿਰ ਜਿਹੜਾ ਸੀਗਾ ਜੀ ਉਹਨਾਂ ਦੀ ਚੜ੍ਹਾਈ ਹੋ ਜਾਣੀ ਸੀ, ਫਿਰ ਹੋਰ ਪਿੰਡ ਜਿਹੜੇ ਜੀ ਉਹ ਆਉਂਦੇ, ਜੋ ਕੁਛ ਸ਼ਾਹਜਹਾਂਪੁਰ ਬਾਰਡਰ ਦੇ ਉੱਤੇ ਪਹਿਲਾਂ ਜਿਹੜਾ ਜੀ ਉਹ ਕੀਤਾ ਗਿਆ। ਮਨੁੱਖੀ ਚੇਨ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਸੀਗਾ ਜੀ ਉਹਨਾਂ ਨੂੰ ਵਾਪਸ ਭੇਜਿਆ ਉੱਥੋਂ ਪੁਲਿਸ ਨੇ ਜਿਹੜੀ ਲੈ ਕੇ ਆਈ ਸੀਗੀ। ਕਹਿਣ ਨੂੰ ਕਹਿ ਰਹੀ ਸੀ ਕਿ ਇਹ ਪ੍ਰਦਰਸ਼ਨਕਾਰੀ ਨੇ, ਪ੍ਰਦਰਸ਼ਨਕਾਰੀ ਕੋਈ ਨਹੀਂ, ਇਹੀ ਜਿਹੜਾ ਜੀ ਉਹ ਲੈ ਕੇ ਆਏ ਸੀਗੇ। ਹਰਿਆਣੇ ਦੀ ਸਰਕਾਰ ਜਿਹੜੀ ਹੈ ਉਹ ਹੁਣ 26 ਤੋਂ ਬਾਅਦ ਆਪਣਾ ਢਿੱਲ ਲਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਸਖਤੀ ਜਿਹੜੀ ਉਹ ਕੀਤੀ ਜਾ ਸਕੇ। ਪਰ ਖਿਆਲ ਹੁਣ ਹੋਊਗੀ ਨਹੀਂ ਕਿ ਜਿਸ ਤਰ੍ਹਾਂ ਲੋਕ ਦੁਆਰਾ ਇਕੱਠੇ ਹੋ ਗਏ ਤਾਂ ਅੱਗੇ ਖੇਤੀ ਕਾਨੂੰਨਾਂ ਦੇ ਖਿਲਾਫ ਬੰਗਾਲ ਦੇ ਅਸੈਂਬਲੀ ਦੇ ਵਿੱਚ ਵੀ ਮਤਾ ਪਾਸ ਹੋ ਗਿਆ। ਦੇਖੋ ਇਹ ਵੀ ਇੱਕ ਬੜਾ ਅਹਿਮ ਜਿਹੜਾ ਜੀ ਉਹ ਸਟੈਪ ਹੈ, ਕਿਉਂਕਿ ਪਹਿਲਾਂ ਵੀ ਕੁਝ ਰਾਜਾਂ ਨੇ ਇਹ ਜਿਹੜੇ ਵਿਰੋਧੀ ਮਤੇ ਆ ਉਹ ਪਾਸ ਕੀਤੇ ਆ। ਪੱਛਮੀ ਬੰਗਾਲ ਅਸੈਂਬਲੀ ਨੇ ਕੇਂਦਰ ਸਰਕਾਰ ਦੇ ਵੱਲੋਂ 3 ਜਿਹੜੇ ਖੇਤੀ ਕਾਨੂੰਨ ਨੇ ਉਹਦੇ ਖਿਲਾਫ ਮਤਾ ਪਾਸ ਕਰਕੇ ਇਹਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਹੈ। CPM ਤੇ ਕਾਂਗਰਸ ਨੇ ਮਤੇ ਦੀ ਹਮਾਇਤ ਕੀਤੀ। ਭਾਜਪਾ ਵਿਧਾਇਕ ਮਤੇ ਦਾ ਵਿਰੋਧ ਕਰਦਿਆਂ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਹੋਏ ਸਦਨ ਦੇ ਵਿੱਚੋਂ ਵਾਕਆਊਟ ਕਰ ਗਏ। ਅਸੈਂਬਲੀ ਦੇ ਵਿੱਚ ਮਤਾ ਸੰਸਦੀ ਮਾਮਲਿਆਂ ਦੇ ਬਾਰੇ ਮੰਤਰੀ ਪਾਰਥਾ ਚੈਟਰਜੀ ਨੇ ਰੱਖਿਆ। ਮਤੇ ਤੇ ਚਰਚਾ ਦੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਹ ਗੱਲ ਕਹੀ ਕਿ ਕੇਂਦਰ ਦੀ ਸਰਕਾਰ ਜਿਹੜੇ ਆ ਉਹਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਂ ਫਿਰ ਸੱਤਾ ਤੋਂ ਲਾਂਭੇ ਹੋਵੇ। ਉਹਨਾਂ ਨੇ ਇਹ ਮੰਗ ਜਿਹੜੀ ਜੀ ਉਹ ਕੀਤੀ ਕਿ ਜਿਹੜੇ ਬੰਗਾਲ 'ਚ ਆਉਣ ਦੀ ਭਾਜਪਾ ਨੂੰ ਇਜਾਜ਼ਤ ਨਹੀਂ ਦੇਊਗੀ। ਬੈਨਰਜੀ ਨੇ ਕਿਹਾ ਕਿ ਭਾਜਪਾ ਹੁਣ ਬੰਗਾਲੀਆਂ ਤੇ ਗੈਰ ਬੰਗਾਲੀਆਂ ਦੇ ਵਿਚਾਲੇ ਫੁੱਟ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਹਿੰਦੂ ਮੁਸਲਿਮ ਸਿਆਸਤ ਹੈ। ਇਹ ਵੀ ਕਿਹਾ ਕਿ ਭਾਜਪਾ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਬਾਹਰਲੀ ਲੋਕਾਂ ਨੂੰ ਪੱਛਮੀ ਬੰਗਾਲ ਜਿਹੜਾ ਜੀ ਉਹ ਲਿਆ ਰਹੀ ਹੈ। ਜਿਸ ਦਿਨ ਪ੍ਰਧਾਨ ਮੰਤਰੀ ਦਾ ਦੌਰਾ ਸੀਗਾ ਪੱਛਮੀ ਬੰਗਾਲ ਦੇ ਵਿੱਚ, ਕੋਲਕਾਤਾ ਦੇ ਵਿੱਚ ਉਹ ਗਏ ਸੀਗੇ ਸੁਭਾਸ਼ ਚੰਦਰ ਬੋਸ ਹੋਰਾਂ ਦਾ ਦਿਨ ਮਨਾਉਣ ਲਈ। ਜਦੋਂ ਮਮਤਾ ਬੈਨਰਜੀ ਹੋਰਾਂ ਨੇ ਬੋਲਣਾ ਸੀ, ਕਿਉਂਕਿ ਉਹ ਮੁੱਖ ਮੰਤਰੀ ਨੇ ਸੂਬੇ ਦੇ, ਪ੍ਰੋਟੋਕਾਲ ਦੇ ਮੁਤਾਬਕ ਉਹਨਾਂ ਨੇ ਉੱਥੇ ਜਾਣਾ ਸੀ, ਉਹ ਬੋਲਣਾ ਸੀ, ਤਾਂ ਉਦੋਂ ਵੀ ਜੈ ਸ਼੍ਰੀ ਰਾਮ ਦੇ ਜਿਹੜੇ ਜੀ ਉਹ ਨਾਅਰੇ ਲਾਏ ਗਏ। ਹੁਣ ਗੱਲ ਤਾਂ ਖੇਤੀ ਬਿੱਲਾਂ ਦੀ ਹੋ ਰਹੀ ਆ, ਉਹ ਕਾਨੂੰਨਾਂ ਦੀ ਗੱਲ ਹੋ ਰਹੀ ਆ, ਔਰ ਉਹ ਕਾਨੂੰਨ ਵਾਪਸ ਲੈਣ ਦੀ ਗੱਲ ਹੋ ਰਹੀ ਹੈ। ਤੇ ਭਾਜਪਾ ਦੇ ਜਿਹੜੇ ਵਿਧਾਇਕ ਸੀਗੇ ਜੀ ਉਹ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਹੋਏ ਵਿਧਾਨ ਸਭਾ ਦੇ ਵਿੱਚੋਂ ਜਿਹੜਾ ਜੀ ਉਹ ਬਾਹਰ ਜਾ ਰਹੇ ਸੀ। ਮਤਲਬ ਕਿ ਜਿਹੜੇ ਕਾਨੂੰਨ ਨੇ ਉਹਨੂੰ ਵੀ ਧਾਰਮਿਕ ਰੰਗਤ ਜਿਹੜੀ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪੱਤਾ ਉਹੀ ਹੈ, ਉਸੇ ਪੱਤੇ ਦੇ ਨਾਲ ਜਿਹੜਾ ਜੀ ਉਹ ਖੇਡਦੇ ਰਹੇ ਆ। ਉਹ ਪੱਤਾ ਹੁਣ ਪੱਛਮੀ ਬੰਗਾਲ ਦੇ ਵਿੱਚ ਵੀ ਵਰਤਣ ਦੇ ਵਾਸਤੇ ਪੱਬਾਂ ਪਾਰ ਨੇ ਜੀ। ਤੇ ਅੱਗੇ ਟਿੱਕਰੀ ਬਾਰਡਰ ਤੇ ਬੈਠੀ ਅਗਰਾਹਾਂ ਜਥੇਬੰਦੀ ਆ, ਇੱਕ ਚੰਗੀ ਖਬਰ ਆ, ਉਸਨੇ ਸੰਯੁਕਤ ਮੋਰਚੇ ਦੇ ਨਾਲ ਹੱਥ ਮਿਲਾਇਆ। ਬਿਲਕੁਲ ਜੀ, ਦੇਖੋ ਇਹਦੇ ਵਿੱਚ ਨਾ ਹਾਲਾਂਕਿ ਜਿਹੜੀ ਇਹ ਏਕਤਾ ਉਗਰਾਹਾਂ ਹੈ ਬਹੁਤ ਵੱਡੀ ਜਥੇਬੰਦੀ ਆ ਇਹ ਕਿਸਾਨਾਂ ਦੀ, ਉਹ ਇਸ ਸਾਰੇ ਜਿਹੜਾ ਜੋ ਕੁਝ ਚੱਲ ਰਿਹਾ ਖੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ, ਉਹਦੇ ਵਿੱਚ ਜਿਹੜਾ ਸਾਂਝਾ ਮੋਰਚਾ ਬਣਿਆ ਉਹਦਾ ਉਹ ਪਾਰਟ ਨਹੀਂ, ਨਾ ਉਹ ਪੰਜਾਬ ਦੀਆਂ ਜਿਹੜੀਆਂ 31 ਜਥੇਬੰਦੀਆਂ ਨੇ ਉਹਦਾ ਪਾਰਟ ਸੀ। ਉਹ ਵੱਖਰੇ ਤੌਰ ਦੇ ਉੱਤੇ ਚੱਲਦੇ ਨੇ। ਜੋਗਿੰਦਰ ਸਿੰਘ ਉਗਰਾਹਾਂ ਇੱਕ ਜਿਹੜੀ ਵੱਖਰੇ ਤੌਰ ਦੇ ਉੱਤੇ ਹੋਰ ਚੱਲਦੀ ਸੀ ਉਹ ਹੈਗੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਸਤਨਾਮ ਸਿੰਘ ਪੰਨੂ ਤੇ ਸਰਵਣ ਸਿੰਘ ਪੰਧੇਰ ਵਾਲੀ। ਜਦੋਂ ਜਿਹੜੇ ਪ੍ਰੋਗਰਾਮ ਪੰਜਾਬ ਦੀਆਂ ਜਥੇਬੰਦੀਆਂ ਨੇ ਦਿੱਤੇ, ਜਦੋਂ ਇਹ ਉਹਦਾ ਪਾਰਟ ਨਾ ਹੋਣ ਦੇ ਬਾਵਜੂਦ ਏਕਤਾ ਉਗਰਾਹਾਂ ਉਹਨਾਂ ਫੈਸਲਿਆਂ ਨੂੰ ਮੰਨਦੀ ਰਹੀ ਹੈ। ਚਾਹੇ ਉਹ ਜਿਹੜਾ ਸੀਗਾ ਇੱਥੇ ਦਿੱਲੀ ਆਉਣ ਵਾਲਾ ਫੈਸਲਾ ਸੀ, ਪਹਿਲਾਂ ਇਹ ਕਿਹਾ ਗਿਆ ਕਿ ਉਹ ਸ਼ਾਇਦ ਰੁਕ ਗਏ, ਫਿਰ ਨੌਜਵਾਨ ਜਿਹੜੇ ਜੀ ਉਹ ਜਬਰੀ ਉਹਨਾਂ ਨੂੰ ਲੈ ਆਏ, ਜਾਂ ਜਿਹੜੀ ਗੱਲਬਾਤ ਦੇ ਵਿੱਚ ਉਹ ਚਲੇ ਗਏ। ਹਾਲਾਂਕਿ ਜਿਹੜੀ ਇਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹਦੇ ਆਗੂ ਜਿਹੜਾ ਵੱਖਰੇ ਚੱਲਦੇ ਰਹੇ। ਸਾਰੀਆਂ ਜਥੇਬੰਦੀਆਂ ਨੇ ਜਦੋਂ ਰੇਲਵੇ ਟਰੈਕ ਛੱਡੇ, ਕਿਉਂਕਿ ਰੇਲਵੇ ਮੰਤਰਾਲਾ ਅੜ ਗਿਆ ਵੀ ਜਿੰਨੀ ਦੇਰ ਤੱਕ ਪੈਸੇਂਜਰ ਟ੍ਰੇਨ ਨਹੀਂ ਚੱਲਦੀਆਂ ਅਸੀਂ ਮਾਲ ਗੱਡੀਆਂ ਨਹੀਂ ਚਲਾਉਣੀਆਂ, ਇਹ ਜਿਹੜੇ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਅੜੇ ਰਹੇ। ਇਹਨਾਂ ਦੇ ਲੋਕ ਜਿਹੜੇ ਅੱਜ ਵੀ ਇੱਥੇ ਜੰਡਿਆਲਾ ਗੁਰੂ ਅੰਮ੍ਰਿਤਸਰ ਡਿਸਟ੍ਰਿਕਟ ਪੈਂਦਾ, ਉੱਥੇ ਅੱਜ ਵੀ ਉਸ ਟਰੈਕ ਦੇ ਉੱਤੇ ਜਿਹੜਾ ਜੀ ਉਹ ਬੈਠੇ ਹੋਏ ਆ। ਪਹਿਲਾਂ ਇਹ ਕਹਿੰਦੇ ਅਸੀਂ ਗੱਲਬਾਤ ਸ਼ਾਮਲ ਨਹੀਂ ਹੋਣਾ, ਮੁੜ ਕੇ ਗੱਲਬਾਤ ਦੇ ਵਿੱਚ ਵੀ ਜਿਹੜਾ ਜੀ ਇਹ ਸ਼ਾਮਲ ਹੁੰਦੇ ਰਹੇ। ਏਕਤਾ ਉਗਰਾਹਾਂ ਜਿਹੜਾ ਜੀ ਉਹ ਇਸ ਪੱਖੋਂ ਇਹ ਰਿਹਾ ਕਿ ਉਹ ਵੱਡੀ ਜਥੇਬੰਦੀ ਹੋਣ ਦੇ ਬਾਵਜੂਦ ਉਹਨੇ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਜਿਹੜਾ ਕਿ ਸਾਂਝੇ ਮੋਰਚੇ ਦੀਆਂ ਜਥੇਬੰਦੀਆਂ ਨੇ ਦਿੱਤਾ ਹੋਵੇ ਤਾਂ ਉਹਦੇ ਉਲਟ ਚੱਲੇ ਹੋਣ। ਹੁਣ ਜਿਹੜੇ ਨਵੇਂ ਹਾਲਾਤ ਬਣੇ ਆ 26 ਤਰੀਕ ਤੋਂ ਬਾਅਦ ਖਾਸ ਤੌਰ ਦੇ ਉੱਤੇ, ਕਿਉਂਕਿ ਇਹ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਅੰਦੋਲਨ ਉਹ ਇਹ ਜਿਹੜੇ ਦੀਪ ਸਿੱਧੂ ਵਰਗੇ ਸੀ ਉਹਨਾਂ ਦੀ ਵਜ੍ਹਾ ਕਰਕੇ ਉਹਨੂੰ ਢਾਹ ਲੱਗੀ ਹੈ, ਔਰ ਲੱਗੀ ਹੈ। ਇਹਦੇ ਵਿੱਚ ਕੋਈ ਸ਼ੱਕ ਵਾਲੀ ਜਿਹੜੀ ਵੀ ਉਹ ਗੱਲ ਨਹੀਂ ਗੀ, ਉਹ ਮੰਨਣ ਵਾਲੀ ਗੱਲ ਹੈ ਕਿ ਢਾਹ ਜਿਹੜੀ ਉਹ ਲੱਗੀ ਹੈ।
ਹੁਣ ਕੀ ਹੋਇਆ ਕਿ ਜਿਹੜੇ ਇਹ ਏਕਤਾ ਉਗਰਾਹਾਂ ਹੈ ਜਿਹੜਾ ਗਰੁੱਪ, ਉਹਨੇ ਇਹ ਗੱਲ ਜਿਹੜੀ ਆ ਕਹੀ ਆ ਕਿ ਉਹ ਮਿਲ ਕੇ ਜਿਹੜਾ ਜੀ ਉਹ ਚੱਲਣਗੇ। ਭਾਵ ਕਿ ਜਿਹੜਾ ਸਾਂਝਾ ਮੋਰਚਾ ਬਣਿਆ ਹੋਇਆ ਜਿਹਦੇ ਵਿੱਚ 40 ਜਥੇਬੰਦੀਆਂ ਸ਼ਾਮਲ ਨੇ ਜਿਹੜੀਆਂ ਇਹਨੂੰ ਚਲਾਉਂਦੀਆਂ ਨੇ, ਉਹ ਹੁਣ 41 ਹੋ ਗਈ। ਇਹਦੇ ਨਾਲ ਜਿਹੜਾ ਏਕਤਾ ਉਗਰਾਹਾਂ ਦੇ ਇਸ ਸਾਂਝੇ ਮੋਰਚੇ ਦਾ ਪਾਰਟ ਬਣਨ ਦੇ ਨਾਲ ਇਸ ਸਾਂਝੇ ਮੋਰਚੇ ਨੂੰ ਇੱਕ ਬਹੁਤ ਵੱਡਾ ਜਿਹੜਾ ਜੀ ਉਸ ਕਿਸਮ ਦੇ ਨਾਲ ਬੂਸਟ ਜਿਹੜਾ ਉਹ ਮਿਲਿਆ। ਔਰ ਜਿਹੜੀ ਇਹ ਏਕਤਾ ਉਗਰਾਹਾਂ ਉਹਨੇ ਇਹ ਫੈਸਲਾ ਕੀਤਾ ਜੀ ਕਿ ਜਿਹੜੀਆਂ ਇਹ ਕਿਸਾਨ ਆਗੂਆਂ ਸਣੇ ਸੈਂਕੜੇ ਕਿਸਾਨਾਂ ਦੇ ਸਿਰ ਝੂਠੇ ਪੁਲਿਸ ਕੇਸ ਮਰਨ ਤੇ 200 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਜਿਹੜਾ ਮੋਰਚਾ ਹੈ ਉਹਦੇ ਨਾਲ ਸਾਂਝਾ ਐਕਸ਼ਨ ਜਿਹੜਾ ਜੀ ਉਹ ਲਿਆ ਜਾਊਗਾ। ਔਰ ਇਹ ਜਿਹੜਾ ਜੀ ਕਿਹਾ ਗਿਆ ਕਿ ਜਿਹੜੇ ਫੁੱਟ ਪਾਊ ਧਾਰਮਿਕ ਮੁੱਦੇ ਇਹਦੇ ਵਿੱਚ ਵਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਿਸਾਨੀ ਘੋਲ ਨੂੰ ਢਾਹ ਲਾਉਣ ਲਈ ਉਹਦਾ ਜਿਹੜਾ ਉਹ ਜਵਾਬ ਦਿੱਤਾ ਜਿਹੜਾ ਜਾਊਗਾ। ਇਹ ਵੀ ਕਿਹਾ ਗਿਆ ਕਿ ਅਗਲੇ ਐਕਸ਼ਨ ਦੇ ਤਹਿਤ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਇਲਾਵਾ ਝੂਠੇ ਕੇਸ ਰੱਦ ਕਰਨ ਤੇ ਗ੍ਰਿਫਤਾਰ ਕਿਸਾਨ ਜਿਹੜੇ ਨੇ ਉਹਨਾਂ ਦੇ ਬਿਨਾਂ ਸ਼ਰਤ ਟਰੈਕਟਰਾਂ ਸਣੇ ਤੁਰੰਤ ਰਿਹਾਈ ਜਿਹੜੀ ਦੀ ਉਹਦੀ ਇਹ ਮੁੱਦਾ ਵੀ ਜਿਹੜਾ ਜੀ ਉਹ ਰੱਖਿਆ ਜਾਊਗਾ। ਸੋ ਇਹ ਇੱਕ ਵੱਡੀ ਡਿਵੈਲਪਮੈਂਟ ਜਿਹੜੀ ਹੈ ਜੀ ਇਹ ਕਿਸਾਨੀ ਜਿਹੜਾ ਮੋਰਚਾ ਹੈ ਖਾਸ ਤੌਰ ਦੇ ਉੱਤੇ ਸਰਹੱਦਾਂ ਦੇ ਉੱਤੇ, ਕਿਉਂਕਿ ਸਿੰਘੂ ਤੇ ਟਿੱਕਰੀ ਦੋ ਵੱਡੇ ਇਹ ਮੋਰਚੇ ਨੇ ਔਰ ਦੋਨੋਂ ਜੇ ਸਾਂਝੇ ਮੋਰਚੇ ਦਾ ਜਿਹੜਾ ਜੀ ਹੁਣ ਉਹ ਪਾਰਟ ਬਣ ਗਿਆ ਟਿੱਕਰੀ ਵਾਲਾ, ਤੇ ਬਿਨਾਂ ਕਿਸੇ ਸ਼ੱਕ ਦੇ ਤਾਕਤ ਜਿਹੜੀ ਆ ਉਹ ਕਿਸਾਨਾਂ ਦੀ ਵਧੂਗੀ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਆ, ਬਹੁਤ ਸਾਰੀਆਂ ਵੀਡੀਓਜ਼ ਵੀ ਆ ਰਹੀਆਂ ਸੋਸ਼ਲ ਮੀਡੀਆ ਤੇ ਵੀ ਆ ਕਿ ਬਹੁਤ ਜੋਸ਼ ਦੇ ਨਾਲ ਪੰਜਾਬ ਤੋਂ ਕਾਫਲੇ ਦਿੱਲੀ ਵੱਲ ਨੂੰ ਤੁਰੇ। ਦੇਖੋ ਜਿਹੜੇ ਟਰੈਕਟਰ ਵਿਖਾਏ ਜਾ ਰਹੇ ਪਿਛਲੇ ਦਿਨਾਂ ਤੋਂ ਕਿ ਦੇਖੋ ਜੀ ਇਹ ਤਾਂ ਸਾਰੇ ਵਾਪਸ ਆ ਗਏ, ਉਹ ਵਿਖਾਏ ਜਾ ਰਹੇ ਆ ਜਿਹੜੇ 26 ਜਨਵਰੀ ਨੂੰ ਗਏ ਸੀਗੇ ਜੀ। ਕਿਉਂਕਿ 26 ਜਨਵਰੀ ਦੇ ਵਾਸਤੇ ਜਿਹੜਾ ਸੀਗਾ ਉਹ ਕੋਈ 1 ਲੱਖ ਟਰੈਕਟਰ ਜਿਹੜਾ ਉਹ ਪੰਜਾਬ ਚੋਂ ਗਿਆ ਸੀ ਔਰ ਵੱਡੀ ਗਿਣਤੀ ਹਰਿਆਣੇ ਚੋਂ ਵੀ ਗਿਆ ਸੀ। ਉਹ ਇੱਕ ਦਿਨ ਦੇ ਵਾਸਤੇ ਜਿਹੜਾ ਉਹ ਗਏ ਸੀਗੇ, ਉਹ ਵਾਪਸ ਵੀ ਪਰਤੇ ਨੇ ਉਹਨਾਂ ਦੇ ਵਿੱਚੋਂ। ਬਾਕੀ ਜਿਹੜੀ ਆਵਾਜਾਈ ਹੈ ਨਾ ਉਹ ਹਾਈਵੇ ਦੇ ਉੱਤੇ ਲੱਗੀ ਹੁੰਦੀ ਹੈ। ਜਿਹੜੀਆਂ ਜਾਂਦੀਆਂ ਟਰਾਲੀਆਂ ਉਹ ਕੋਈ ਨਹੀਂ ਗਿਣਦਾ, ਆਉਂਦੀਆਂ ਵੀਡੀਓਜ਼ ਦਿਖਾ ਕੇ ਇਹ ਕਿਹਾ ਜਾ ਰਿਹਾ ਕਿ ਜੀ ਮੋਰਚਾ ਸਮਾਪਤ ਹੋ ਗਿਆ। ਮਤਲਬ ਕਿ ਇੱਥੋਂ ਦੀਆਂ ਜਿਹੜੀਆਂ ਕੁਛ ਦਰਬਾਰੀ ਅਖਬਾਰਾਂ ਵੀ ਨੇ ਜਿਹੜੀਆਂ ਵੱਡੀਆਂ ਮੁਲਕ ਦੀਆਂ, ਉਹਦੇ ਵਿੱਚ ਜਿਹੜਾ ਹੈਡਿੰਗ ਆ ਇਸ ਕਿਸਮ ਦਾ ਲਾਇਆ ਜਾ ਰਿਹਾ ਕਿ ਹੁਣ ਜਦੋਂ ਮੋਰਚਾ ਜਿਹੜਾ ਉਹ ਖਤਮ ਹੋ ਗਿਆ ਤੇ ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਨੂੰ ਖੋਲ੍ਹਣ ਦੀ ਤਿਆਰੀ ਜਿਹੜੀ ਉਹ ਚੱਲ ਰਹੀ ਹੈ। ਖਤਮ ਕਿਹੜੇ ਤਰੀਕੇ ਦੇ ਨਾਲ ਹੋ ਗਿਆ ਉਹ ਮਹਿਜ਼ ਲੋਕਾਂ ਦੇ ਵਿੱਚ ਵੱਡਾ ਭੰਬਲ ਭੂਸਾ ਪਾਇਆ ਜਿਹੜਾ ਜੀ ਉਹ ਜਾ ਰਿਹਾ। ਗਾਜੀਪੁਰ ਦੇ ਵਿੱਚ ਜੋ ਕੁਛ ਹੋਇਆ ਉਹ ਤੁਹਾਨੂੰ ਦੱਸੇ ਉਹਨਾਂ ਖਬਰਾਂ ਦਾ ਹੀ ਜਿਹੜਾ ਜੀ ਉਹ ਅਸਰ ਹੈ, ਕਿਉਂਕਿ ਗੋਦੀ ਮੀਡੀਆ ਨੇ ਦਰਬਾਰੀ ਮੀਡੀਆ ਨੇ ਇੱਥੇ ਧਮੱਚੜ ਮਚਾਇਆ ਹੋਇਆ ਜੀ 26 ਤਰੀਕ ਦਾ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਦੀ ਉਹ ਬੋਲ ਰਹੇ ਆ, ਇਹੋ ਜਿਹਾ ਕੁਛ ਜਿਹੜਾ ਦੀ ਉਹ ਕਹਿ ਰਹੇ ਆ ਜਿਨ੍ਹਾਂ ਨੂੰ ਸ਼ਾਇਦ ਜਿਹੜਾ ਜੀ ਇਤਿਹਾਸ ਦਾ ਹਿਸਟਰੀ ਦਾ ਕੁਝ ਪਤਾ ਨਹੀਂ ਹੈਗਾ। ਇਹ ਦਿੱਲੀ ਦੇ ਵਿੱਚ ਲਾਲ ਕਿਲ੍ਹੇ ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ ਸੀ ਬਿਨਾਂ ਕਿਸੇ ਸ਼ੱਕ ਦੇ ਉਹਨਾਂ ਨੇ ਸ਼ੱਕੀ ਇੱਕ ਜਿਹੜਾ ਜੀ ਉਹ ਬਣਾ ਦਿੱਤਾ। ਔਰ ਇੱਕ ਵਾਰੀ ਫੇਰ ਫੁੱਟ ਜਿਹੜੀ ਸੀ ਉਹ 2 ਫਿਰਕਿਆਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀਆਂ ਜਿਹੜੀਆਂ ਪੁਰਾਣੀਆਂ ਸਪੀਚਸ ਸੀਗੀਆਂ ਉਹਦੇ ਟੁਕੜੇ ਕੱਢ ਕੇ ਵਿੱਚੋਂ ਜਿਹੜਾ ਜੀ ਉਹ ਵਾਇਰਲ ਕੀਤੇ ਗਏ ਤਾਂ ਕਿ ਨਫ਼ਰਤ ਜਿਹੜੀ ਆ ਉਹ ਪੰਜਾਬੀਆਂ ਤੇ ਹਰਿਆਣਵੀਆਂ ਦੇ ਵਿਚਾਲੇ ਜਿਹੜੀ ਉਹ ਪਾਈ ਜਾ ਸਕੇ, ਪਰ ਉਹ ਸਫਲ ਨਹੀਂ ਜਿਹੜਾ ਜੀ ਉਹ ਹੋ ਸਕੇ। ਇਸ ਵੇਲੇ ਜਿਹੜਾ ਇੱਥੇ ਪੰਜਾਬ ਦੇ ਵਿੱਚੋਂ ਉਸੇ ਜੋਸ਼ ਦੇ ਨਾਲ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਉਹ ਦੁਬਾਰਾ ਤੋਂ ਫੇਰ ਜਿਹੜਾ ਉਹ ਸਰਹੱਦਾਂ ਵੱਲ ਨੂੰ ਤੁਰੀਆਂ ਨੇ, ਸਿੰਘੂ ਸਰਹੱਦ ਵੱਲ ਨੂੰ ਔਰ ਟਿੱਕਰੀ ਜਿਹੜੀ ਉਹ ਸਰਹੱਦ ਵੱਲ ਨੂੰ। ਔਰ ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਜਿਹੜੇ ਨੌਜਵਾਨ ਨੇ ਉਹਨਾਂ ਨੇ ਇਹ ਕਿਹਾ ਕਿ ਜਥੇਬੰਦੀਆਂ ਦੇ ਸੱਦੇ ਦੇ ਜਿਹੜਾ ਸੀਗਾ ਦਿੱਲੀ ਪਹੁੰਚਣ ਦਾ ਉਹਨੂੰ ਬਹੁਤ ਵੱਡਾ ਹੁੰਗਾਰਾ ਮਿਲ ਗਿਆ। ਪਰ ਸਹੀ ਢੰਗ ਦੇ ਨਾਲ ਰੂਟ ਨਾ ਸਮਝਾ ਸਕਣਾ ਤੇ ਕੁਝ ਲੋਕਾਂ ਦੇ ਵੱਲੋਂ ਜਦੋਂ ਰਾਤ ਨੂੰ ਸਟੇਜ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਔਰ ਉੱਥੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ, ਉਹਦੇ ਨਾਲ ਕੁਝ ਜਿਹੜੇ ਨੌਜਵਾਨ ਸੀ ਉਹਨਾਂ ਦੇ ਪਿੱਛੇ ਲੱਗ ਗਏ, ਜਿਹਦੇ ਨਾਲ ਇਹ ਢਾਹ ਜਿਹੜੀ ਜੀ ਉਹ ਲੱਗੀ। ਹੁਣ ਜਿਹੜਾ ਜੀ ਇਹ ਦੁਬਾਰਾ ਫੇਰ ਤੋਂ ਇਹ ਟਰੈਕਟਰ ਟਰਾਲੀਆਂ ਜਿਹੜੀਆਂ ਦੀ ਉਹ ਗਈਆਂ ਨੇ। 500 ਟਰੈਕਟਰ ਮੁੜ ਕੇ ਦਿੱਲੀ ਦੀ ਸਿੰਘੂ ਸਰਹੱਦ ਦੇ ਉੱਤੇ ਜਿਹੜਾ ਜੀ ਉਹ ਪਹੁੰਚ ਗਿਆ ਔਰ ਕਿਸਾਨ ਆਗੂ ਜਿਹੜੇ ਨੇ ਉਹ ਲਾਮਬੰਦੀ ਦੇ ਵਿੱਚ ਲੱਗੇ ਹੋਏ ਨੇ ਔਰ ਪਿੰਡਾਂ ਦੇ ਵਿੱਚ ਇੱਕ ਵਾਰੀ ਫੇਰ ਅਨਾਊਂਸਮੈਂਟ ਜਿਹੜੀਆਂ ਦੀ ਉਹ ਹੋਣੀਆਂ ਸ਼ੁਰੂ ਹੋ ਗਈਆਂ। ਲੋਕਾਂ 'ਚ ਉਤਸ਼ਾਹ ਇਸ ਤਰ੍ਹਾਂ ਦਾ ਕਿ ਕੱਲ੍ਹ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਪਿੰਡ ਪੈਂਦਾ, ਉਹਨਾਂ ਨੇ ਜਿਹੜਾ ਜੀ ਪਿੰਡ ਤੋਂ ਫੋਨ ਕਰਕੇ ਦੱਸਿਆ ਕਿ ਸਰਪੰਚ ਨੂੰ ਫੋਨ ਆਇਆ ਪੁਲਿਸ ਦਾ ਕਿ ਇਹ ਲਿਸਟ ਚਾਹੀਦੀ ਹੈ ਕਿਹੜੇ ਬੰਦੇ ਤੁਹਾਡੇ ਪਿੰਡ ਦੇ ਵਿੱਚੋਂ ਦਿੱਲੀ ਗਏ ਸੀਗੇ 26 ਜਨਵਰੀ ਵਾਲੇ ਦਿਨ। ਤੇ ਉਹਨੇ ਗੁਰਦੁਆਰੇ ਅਨਾਊਂਸਮੈਂਟ ਕਰਾਤੀ ਵੀ ਜਿਹੜੇ ਗਏ ਸੀਗੇ ਉਹ ਸਰਪੰਚ ਦੇ ਘਰੇ
ਆ ਜਾਣ, ਉੱਥੇ ਪੁਲਿਸ ਨੇ ਵੈਰੀਫਿਕੇਸ਼ਨ ਕਰਨੀ ਹੈ। ਸਣੇ ਬੱਚਿਆਂ, ਸਣੇ ਬਜ਼ੁਰਗਾਂ, ਸਣੇ ਔਰਤਾਂ ਦੇ ਜਿੰਨੇ ਬੰਦੇ ਪਿੰਡ ਦੇ ਵਿੱਚ ਸੀ ਉਹ ਸਰਪੰਚ ਦੇ ਘਰ ਦੇ ਬਾਹਰ ਚਲੇ ਗਏ, ਬਣਾ ਲਓ ਲਿਸਟਾਂ। ਅਸੀਂ ਸਾਰੇ ਹੀ ਗਏ ਸੀ। ਮਤਲਬ ਕਿ ਇਹ ਜਿਹੜਾ ਜੋਸ਼ ਲੋਕਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਹੈ। ਇੱਕ ਚੀਜ਼ ਜ਼ਰੂਰ ਆ ਜੀ ਤੋਂ ਬਾਹਰ ਬੈਠੇ ਲੋਕ ਵੀ ਡਰੇ ਹੋਏ ਆ, ਉਹ ਇਹ ਆ ਕਿ ਸਾਰੇ ਜਗ੍ਹਾ ਦੇ ਉੱਤੇ ਨੈੱਟ ਬੰਦ ਹੈ, ਜਿਹੜੀਆਂ ਸਰਹੱਦਾਂ ਦੇ ਉੱਤੇ। ਉੱਥੋਂ ਜਿਹੜੀਆਂ ਡਾਇਰੈਕਟ ਵੀਡੀਓਜ਼ ਜਾਂ ਲੋਕ ਆਪਣੇ ਫੇਸਬੁੱਕ ਦੇ ਰਾਹੀਂ ਜਾਂ ਦੂਜੇ ਜਿਹੜਾ ਸੋਸ਼ਲ ਮੀਡੀਆ ਰਾਹੀਂ ਉਹਦੇ ਪਾਉਂਦੇ ਸੀ, ਉਹ ਨਹੀਂ ਪੈ ਰਹੀਆਂ। ਜਿਹੜੀਆਂ ਕੁਛ ਵੀਡੀਓਜ਼ ਆ ਰਹੀਆਂ ਨੇ ਉੱਥੋਂ ਬਣਾ ਕੇ ਉਹ ਫਿਰ ਨੇੜੇ ਤੇੜੇ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਅਪਲੋਡ ਉੱਥੋਂ ਜਿਹੜਾ ਉਹ ਕਰਦੇ ਆ। ਇਸ ਕਰਕੇ ਜਿਹੜਾ ਜੀ ਇਹ ਪ੍ਰਚਾਰਿਆ ਜਿਹੜਾ ਇੱਥੇ ਦਰਬਾਰੀ ਮੀਡੀਆ ਸੀ, ਉਹਨੇ ਬਹੁਤ ਵੱਡੇ ਤਰੀਕੇ ਨਾਲ ਪ੍ਰਚਾਰ ਦਿੱਤਾ ਕਿ ਜੀ ਉੱਥੋਂ ਤਾਂ ਜੀ ਵਾਪਸ ਆ ਗਏ ਸਾਰੇ। ਤੋ ਇਸ ਕਰਕੇ ਜਿਹੜਾ ਜੀ ਉਹ ਧਰਮਾ ਜਿਹੜਾ ਉਹ ਰੱਖਣ ਦੀ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰਤ ਹੈ। ਔਰ ਇੱਕ ਵਾਰੀ ਫੇਰ ਉਹੀ ਗੱਲ ਜਿਹੜੀ ਜੀ 100 ਹੱਥ ਰੱਸਾ ਸਿਰੇ ਤੇ ਗੰਢ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਨੂੰ ਚਲਾਉਂਦੀਆਂ ਨੇ, ਜੇ ਉਹਨਾਂ ਤੋਂ ਲਾਂਭੇ ਜਾ ਕੇ ਜਿਹੜਾ ਜੀ ਉਹ ਕੁਛ ਸੋਚੋਗੇ ਤੇ ਫਿਰ ਜਿਹੜਾ ਜੀ ਉਹ ਕੀ ਹੋ ਸਕਦਾ, ਉਹ ਸਾਰਿਆਂ ਨੇ ਜਿਹੜਾ ਜੀ ਉਹ ਭੁਗਤਿਆ। ਸ਼ਾਇਦ ਕਿਤੇ ਨਾ ਕਿਤੇ ਹੋ ਸਕਦਾ ਕਿ ਹੁਣ ਜਿਹੜੀ ਜੀ ਜਿਹੜੇ ਕੁਝ ਬਹੁਤੇ ਤੱਤੇ ਸੀ ਤੁਹਾਨੂੰ ਇਹ ਗੱਲ ਸਮਝ ਆ ਗਈ ਹੋ। ਜੀ ਜੀ, ਨਾਲ ਦੀ ਨਾਲੇ ਵੀ ਇੱਕ ਵਾਰੀ ਫਿਰ ਦੱਸਣਾ ਚਾਹੁੰਦੇ ਆ ਕਿ ਇੰਟਰਨੈਟ ਹੀ ਬੰਦ ਹੋਇਆ, ਸੰਘਰਸ਼ ਨਹੀਂ ਬੰਦ ਹੋਇਆ। ਸੰਘਰਸ਼ ਉਸੇ ਤਰ੍ਹਾਂ ਉਹ ਤੋਂ ਵੀ ਹੋਰ ਉਤਸ਼ਾਹ ਦੇ ਨਾਲ ਚੱਲ ਰਿਹਾ ਹੈ। ਤੇ ਅੱਗੇ ਸਮੇਤ ਸੈਣੀ ਦੀ ਜੇ ਗੱਲ ਕਰੀਏ, ਉਸਨੇ ਫਿਰ ਹਾਈ ਕੋਰਟ ਵੱਲ ਤੁਰਿਆ, ਉੱਚੇ ਕੀਤੇ। ਦੇਖੋ ਇਹ ਮਾਮਲਾ ਜਿਹੜਾ ਹੈਗਾ ਗੋਲੀ ਕਾਂਡ ਜਿਹੜਾ ਸੀਗਾ ਉਹਦੇ ਨਾਲ ਜੁੜਿਆ ਹੋਇਆ, ਜਿਹੜਾ ਬਾਈਬਲ ਕਲਾਂ ਗੋਲੀ ਕਾਂਡ ਸੀਗਾ, ਇਹਦੀ ਜਾਂਚ ਕਰ ਰਹੀ ਜਿਹੜੀ SIT ਆ, ਉਹਨੇ ਚਲਾਨ ਪੇਸ਼ ਪਿਛਲੇ ਦਿਨੀ ਜਿਹੜਾ ਕੀਤਾ ਸੀ, ਉਹਦੇ ਵਿੱਚ ਸਾਬਕਾ ਪੁਲਿਸ ਮੁਖੀ ਸਮੇਤ ਸੈਣੀ ਦਾ ਨਾਮ ਵੀ ਜਿਹੜਾ ਜੀ ਉਹ ਸ਼ਾਮਲ ਹੈ। 302 ਕਤਲ ਦਾ ਜਿਹੜਾ ਜੀ ਮੁਕੱਦਮਾ ਉਹਦੇ ਤਹਿਤ ਇਹ ਚਲਾਨ ਪੇਸ਼ ਕੀਤਾ ਜਿਹੜਾ ਉਹ ਗਿਆ। ਸਮੇਤ ਸੈਣੀ ਹੋਰਾਂ ਨੇ ਇੱਥੇ ਹਾਈ ਕੋਰਟ ਦੇ ਵਿੱਚ ਪਹੁੰਚ ਕੇ ਇਸ ਚਲਾਨ ਨੂੰ ਚੁਣੌਤੀ ਦਿੱਤੀ ਹੈ ਔਰ ਇਹ ਚਲਾਨ ਰੱਦ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਰਿਟ ਦੀ ਸੁਣਵਾਈ 1 ਫਰਵਰੀ ਤੱਕ ਮੁਲਤਵੀ ਕੀਤੀ ਹੈ। ਐਕਚੁਅਲੀ ਕੀ ਹੈ ਕਿ ਪਟੀਸ਼ਨਾਂ ਜਿਹੜੀਆਂ ਉਹ ਹਾਈ ਕੋਰਟ ਦੇ ਵਿੱਚ ਪਹਿਲਾਂ ਵੀ ਜਿਹੜੀਆਂ ਉਹ ਪਈਆਂ ਨੇ। ਇੱਕ ਤਾਂ ਜਿਹੜੀ ਇਸ ਵੇਲੇ ਸਸਪੈਂਡਡ ਚੱਲ ਰਹੇ IG ਉਮਰਾ ਨੰਗਲ ਦੀ ਜਿਹੜੀ ਦੀ ਉਹ ਪਟੀਸ਼ਨ ਹੈਗੀ ਹੈ, ਇੱਕ ਜਿਹੜੀ ਉਹ ਇੰਸਪੈਕਟਰ ਦੀ ਹੈਗੀ ਹੈ ਔਰ ਉਹਦੇ ਨਾਲ ਹੀ ਇਹਦੀ ਸੁਣਵਾਈ ਜਿਹੜੀ ਆ ਉਹ 1 ਫਰਵਰੀ ਨੂੰ ਹੋਊਗੀ। SIT ਨੇ ਕੋਟਕਪੂਰਾ ਤੇ ਬਾਈਬਲ ਕਲਾਂ ਕਾਂਡ ਦੇ ਵਿੱਚ 6 ਜਨਵਰੀ ਨੂੰ ਚਲਾਨ ਜਿਹੜਾ ਜੀ ਉਹ ਪੇਸ਼ ਕੀਤਾ ਸੀਗਾ। ਜਿਹੜੇ ਇਲਾਕਾ ਮੈਜਿਸਟਰੇਟ ਫਰੀਦਕੋਟ ਨੇ ਉਹਨੇ ਸਮੇਤ ਸੈਣੀ ਹੋਰਾਂ ਨੂੰ 9 ਫਰਵਰੀ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਜਿਹੜੇ ਉਹ ਦਿੱਤੇ ਸੀਗੇ। 1 ਫਰਵਰੀ ਨੂੰ ਵੇਖਣਾ ਹੋਊਗਾ ਕਿ ਜਿਹੜਾ ਜੀ ਉਹ ਹਾਈ ਕੋਰਟ ਫੈਸਲਾ ਲੈਂਦੀ ਆ। ਉਸ ਤੋਂ ਬਾਅਦ ਜਿਹੜਾ ਜੀ ਕੀ ਸਮੇਤ ਸੈਣੀ ਜੇ ਹਾਈ ਕੋਰਟ ਦੇ ਵਿੱਚੋਂ ਉਹਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਮਿਲਦੀ ਤਾਂ ਉਹ ਸੁਪਰੀਮ ਕੋਰਟ ਜਿਹੜਾ ਜੀ ਜਾਊਗਾ, ਕਿਉਂਕਿ ਇਹ ਕੇਸ ਹੁਣ ਜਿਹੜਾ ਉਹ ਸਟਾਰਟ ਹੋਣਾ ਚਲਾਨ ਜਿਹੜਾ ਉਹ ਪੇਸ਼ ਹੋਣ ਤੋਂ ਬਾਅਦ। ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਪੁਆਇੰਟ ਜਿਹੜਾ ਇਹ ਰਹੂਗਾ ਕਿ ਇਹ ਕਿਉਂਕਿ ਇਹਦੇ ਵਿੱਚ ਧਾਰਾ ਕਤਲ ਦੀ ਲੱਗੀ ਹੋਈ ਹੈ 302 ਦੀ, ਜਿਹੜੇ ਪੁਲਿਸ ਦੀ ਗੋਲੀ ਦੇ ਨਾਲ 2 ਜਾਣੇ ਮਰੇ ਸੀ। ਇਹਦੇ ਵਿੱਚ SIT ਨੇ ਜਿਹੜੇ ਪਰਮਰਾਜ ਉਮਰਾ ਨੰਗਲ ਤੇ ਸਮੇਤ ਸਿੰਘ ਕਾਲ ਡਿਟੇਲਸ ਜਿਹੜੀਆਂ ਨੇ ਉਹ ਚਲਾਨ ਦੇ ਵਿੱਚ ਨਾਲ ਪੇਸ਼ ਕੀਤੀਆਂ ਨੇ ਕਿ ਬਾਰ-ਬਾਰ ਦੀ ਗੱਲ ਹੋ। ਹੁਣ ਜਿਹੜਾ ਸਮੇਤ ਸੈਣੀ ਹੈ ਉਹਨੂੰ ਜਿਹੜਾ ਜੀ ਇਹ ਦੱਸਣਾ ਪਊਗਾ ਕਿ ਜਿਹੜੀ ਗੋਲੀ ਚੱਲੀ ਸੀ ਬਾਈਬਲ ਕਲਾਂ ਕਾਂਡ ਦੇ ਵਿੱਚ ਉਹਨੇ ਆਪਣੇ ਤੌਰ ਦੇ ਉੱਤੇ ਚਲਾਈ ਸੀ ਜਾਂ ਫਿਰ ਜਿਹੜਾ ਜੀ ਉਹ ਹੁਕਮ ਉੱਪਰੋਂ ਸੀਗੇ, ਕਿਉਂਕਿ ਜਿਹੜੀ ਪੁਲਿਸ ਹੈ ਜਾਂ ਪੁਲਿਸ ਮੁਖੀ ਹੈ ਉਹ ਹੁੰਦਾ ਗ੍ਰਹਿ ਮੰਤਰਾਲੇ ਦੇ ਅੰਡਰ, ਤੇ ਗ੍ਰਹਿ ਮੰਤਰੀ ਉਦੋਂ ਦੇ ਡਿਪਟੀ ਜਿਹੜੇ ਮੁੱਖ ਮੰਤਰੀ ਸੀ ਸੁਖਬੀਰ ਸਿੰਘ ਬਾਦਲ ਹੋਰੀ ਸਨ। ਤੋ ਜਦੋਂ ਇਹ ਗਵਾਹੀਆਂ ਹੋਈਆਂ ਜਾਂ ਜਿਹੜੀ ਅਦਾਲਤ ਦੇ ਵਿੱਚ ਸੁਣਵਾਈ ਜਿਹੜੀ ਉਹ ਚੱਲੂਗੀ ਉਹਦੇ ਵਿੱਚ ਸਭ ਤੋਂ ਅਹਿਮ ਪੁਆਇੰਟ ਜਿਹੜਾ ਜੀ ਇਹੀ ਰਹੂਗਾ। ਉਹ ਆਪਣੇ ਆਪ ਨੂੰ ਜੇ ਪਟੀਸ਼ਨ ਲਾ ਕੇ ਬੇਕਸੂਰ ਦੱਸ ਰਿਹਾ ਕਿ ਮੈਂ ਬੇਕਸੂਰ ਹਾਂ ਇਸ ਮਾਮਲੇ ਦੇ ਵਿੱਚ ਔਰ ਇਹ ਚਲਾਨ ਜਿਹੜਾ ਗੈਰ ਕਾਨੂੰਨੀ, ਜਦੋਂ ਉਹ ਜਿਹੜਾ ਫੋਨ ਕਾਲ ਰਿਕਾਰਡ ਹੈ ਹੁਣ ਇਹ ਕਹਿੰਦਾ ਮੈਂ ਬੇਕਸੂਰ ਹੈ, ਪਰਮਰਾਜ ਉਮਰਾ ਨੰਗਲ ਜਿਹੜਾ ਜੀ ਉਹ ਕਹਿੰਦਾ ਮੈਂ ਬੇਕਸੂਰ ਹੈ, ਉਹਨੇ ਵੀ ਪਟੀਸ਼ਨ ਜਿਹੜੀ ਇਸੇ ਤਰ੍ਹਾਂ ਦੀ ਲਾਈ ਹੋਈ ਹੈ। ਤੇ ਫਿਰ ਸਵਾਲ ਇਹ ਆ ਵੀ ਉਹ ਗੋਲੀ ਕਿੱਥੋਂ ਚੱਲੀ ਜਿਹਨੇ 2 ਜਾਨਾਂ ਲਈਆਂ। ਬਿਲਕੁਲ, ਉਹ ਤਾਂ ਲੋਕਾਂ ਦੀ ਜਾਨ ਗਈ ਨਾ, ਇਹਨਾਂ ਦਾ ਤਾਂ ਕੁਛ ਨਹੀਂ ਗਿਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।